ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਸੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵੇਕਰਸਫੀਲਡ ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾਨੇਲਾ ਦੀ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਜੀਤ ਅਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ ਖਬਰਾਂ ਵੱਲ ਵਧੀਏ। ਪੰਜਾਬ ਦੇ ਵਿੱਚ ਅਗਨੀਪਥ ਸਕੀਮ ਦੀ ਭਰਤੀ ਨੂੰ ਲੈ ਕੇ ਵਿਵਾਦ ਹੈ ਜੀ। ਹਾਂਜੀ ਦੇਖੋ, ਇਹ ਅੱਜ ਸਾਰਾ ਦਿਨ ਵਿਵਾਦ ਚੱਲਦਾ ਰਿਹਾ, ਬੜਾ ਇੱਕ ਪਚੀਦਾ ਜਿਹਾ ਮਾਮਲਾ ਉੱਠ ਖਲੋਤਾ। ਇਹ ਹੋਇਆ ਕੀ ਹੈ ਕਿ ਖਬਰਾਂ ਆਈਆਂ ਕਿ ਫੌਜੀ ਜਿਹੜੇ ਅਧਿਕਾਰੀ ਹੈ, ਫੌਜ ਦੇ ਬਹੁਤ ਵੱਡੇ ਅਧਿਕਾਰੀ, ਕਿ ਫੌਜੀ ਅਧਿਕਾਰੀਆਂ ਨੇ ਇਸ ਗੱਲ ਦਾ ਗਿਲਾ ਕੀਤਾ ਲਿਖਤੀ ਰੂਪ ਦੇ ਵਿੱਚ ਕਿ ਪੰਜਾਬ ਦੇ ਅੰਦਰ ਅਗਨੀਵੀਰਾਂ ਦੀ ਜਿਹੜੀ ਭਰਤੀ ਹੁੰਦੀ ਆ ਉਹਦੇ 'ਚ ਇਹ ਕੋਈ ਬਹੁਤਾ ਸਾਨੂੰ ਸਹਿਯੋਗ ਨਹੀਂ ਕਰ ਰਹੇ ਤੇ ਅਸੀਂ ਆਪਣੀਆਂ ਭਰਤੀਆਂ ਇੱਥੋਂ ਬੰਦ ਕਰ ਲਈਆਂ ਨੇ ਜੀ। ਇਸ ਤੋਂ ਪਹਿਲਾਂ ਗਵਰਨਰ ਸਾਹਿਬ ਅੱਜ ਕੱਲ ਤੁਹਾਨੂੰ ਪਤਾ ਸਰਗਰਮ ਨੇ ਯਾਤਰਾਵਾਂ ਤੇ, ਨਹੀਂ ਤਾਂ ਉਹਨਾਂ ਨੇ ਵੀ ਅਗਨੀਵੀਰ ਸਕੀਮ ਦਾ ਜ਼ਿਕਰ ਕੀਤਾ ਸੀ ਇੱਕ ਵਿਸ਼ੇਸ਼ ਭਾਸ਼ਣ ਦੇ ਦੌਰਾਨ। ਅੱਛਾ, ਇਸ ਤੋਂ ਬਾਅਦ ਭਗਵੰਤ ਮਾਨ ਹੋਰਾਂ ਨੇ ਟਵੀਟ ਕਰ ਦਿੱਤਾ ਕਿ ਅਸੀਂ DC ਸਾਹਿਬ ਜਿਹੜੇ ਹੋਰ ਇਹਨਾਂ ਦੇ ਸੰਬੰਧਿਤ ਅਧਿਕਾਰੀ ਹੈ ਕਿ ਉਹਨਾਂ ਨੂੰ ਡਾਇਰੈਕਸ਼ਨਸ ਦੇ ਦਿੱਤੀਆਂ ਕਿ ਬਈ ਅਗਨੀਵੀਰ ਸਕੀਮ ਦੇ ਵਿੱਚ ਤੁਸੀਂ ਸਹਿਯੋਗ ਕਰਨਾ ਹੈ ਤੇ ਸਹਿਯੋਗ ਇਹ ਵੀ ਵੇਖ ਲਓ। ਉਧਰੋਂ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਸਨ ਤਾਂ ਚੀਮਾ ਸਾਹਿਬ ਕਹਿੰਦੇ ਕਿ ਸਾਡਾ ਇਸ ਸਕੀਮ ਦੇ ਮੁਖਾਲਫ ਜਿਹੜਾ ਵਿਰੋਧ ਆ ਉਹ ਜਾਰੀ ਰਹੇਗਾ ਜੀ। ਲੋਕ ਕਹਿੰਦੇ ਚੱਲ ਕੀ ਰਿਹਾ ਹੈ, ਗੱਲ ਕੀ ਹੈ। ਅੱਛਾ, ਦੇਰ ਸ਼ਾਮ ਤੱਕ ਮਾਮਲਾ ਇੱਕ ਪਲਸੇਟਾ ਹੋਰ ਮਾਰ ਗਿਆ ਤੇ ਫੌਜ ਵੱਲੋਂ ਆ ਗਿਆ ਕਿ ਨਹੀਂ 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 ਸਹਿਯੋਗ ਮਿਲ ਰਿਹਾ ਹੈ, ਸਹਿਯੋਗ ਮਿਲ ਰਿਹਾ ਹੈ, ਸਹਿਯੋਗ ਮਿਲ ਰਿਹਾ ਹੈ। ਹੁਣ ਕੀ ਕਰੋਗੇ ਤੁਸੀਂ ਦੱਸੋ? ਇੱਥੇ ਕੋਈ ਪਤਾ ਹੀ ਨਹੀਂ ਹੈ, ਇੱਥੇ ਕੋਈ ਸੁਰ ਹੀ ਨਹੀਂ ਲੱਗਦਾ ਪਿਆ ਕਿ ਕਹਾਣੀ ਜਾ ਕਿੱਧਰ ਨੂੰ ਰਹੀ ਹੈ। ਹੁਣ ਤੁਸੀਂ ਵੇਖਿਆ ਹੋਣਾ ਬਈ ਇਹਨਾਂ ਨੇ ਮਤਾ ਲਿਆਂਦਾ ਸੀ ਅਗਨੀਵੀਰ ਸਕੀਮ ਦੇ ਉਲਟ। ਮੇਰਾ ਹਾਸਾ ਆਟੋਮੈਟਿਕ ਨਹੀਂ ਨਿਕਲ ਜਾਂਦਾ, ਮੈਂ ਬਟਨ ਨਹੀਂ ਨੱਪਦਾ, ਆਪਣੇ ਆਪ ਹੀ ਨਿਕਲ ਜਾਂਦਾ ਕਿ ਰਾਜਨੀਤੀ 'ਚ ਕਲਾਬਾਜ਼ੀਆਂ ਵੇਖੋ ਯਾਰ ਕਿਹੋ ਜਿਹੀਆਂ ਕਲਾਬਾਜ਼ੀਆਂ ਨੇ ਕਿ ਅਗਨੀਵੀਰ ਸਕੀਮ ਦੀ ਵਿਰੋਧਤਾ ਕੀਤੀ, ਫਿਰ ਕਹਿੰਦੇ ਕਿ ਅਸੀਂ ਡਾਇਰੈਕਸ਼ਨਸ ਦੇ ਰਹੇ ਹਾਂ, ਫਿਰ ਕਹਿੰਦੇ ਕਿ ਵਿਰੋਧ ਜਾਰੀ ਰਹੇਗਾ। ਇੱਕ ਇਹਨਾਂ ਦਾ ਹੋਰ ਵੱਡਾ ਰਫੂਗਰ ਆ ਤਰਜਮਾਨ ਮਲਵਿੰਦਰ ਸਿੰਘ ਕੰਗ, ਉਹ ਕਹਿੰਦਾ ਜੀ ਹਾਂਜੀ ਹਾਂਜੀ ਫੌਜ ਦੇ ਪੱਖ ਤੋਂ ਦੇਖੋ ਸੁਰੱਖਿਆ ਦਾ ਮਾਮਲਾ ਦੇਸ਼ ਦਾ, ਉਧਰ ਸਹਿਯੋਗ ਵੀ ਜ਼ਰੂਰੀ ਹੈ ਪਰ ਵਿਰੋਧ ਵੀ ਜ਼ਰੂਰੀ ਹੈ। ਦੱਸੋ ਕੀ ਕਰੋ? ਵਾਹ ਜੀ ਵਾਹ, ਮੈਂ ਤਾਂ ਕਨਫਿਊਜ਼ ਹਾਂ ਕਿ ਕੀ ਕਹੀਏ। ਇਹਨਾਂ ਦੀ ਰਾਜਨੀਤੀ ਤੇ ਬਈ ਸਮਝ ਤੋਂ ਬਾਹਰ ਆ। ਬਲਹਾਰੇ ਵਿਸ਼ਲੇਸ਼ਕ ਮੈਂਟਲੀ ਅਪਸੈਟ ਹੋ ਜਾਣਗੇ ਇਹਨਾਂ ਦੀ ਰਾਜਨੀਤੀ ਦਾ ਵਿਸ਼ਲੇਸ਼ਣ ਕਰਦੇ ਕਰਦੇ। ਚੱਲ ਕੀ ਰਿਹਾ ਜੀ? BMW ਦਾ ਕਹਿੰਦੇ ਪਲਾਂਟ ਆ ਰਿਹਾ ਤੇ ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕਰ ਦਿੱਤਾ, ਨਾ ਆਖਿਆ ਕੋਈ ਪਲਾਂਟ ਨਹੀਂ ਆ ਰਿਹਾ ਜੀ। ਕੀ ਕਰੋਗੇ ਤੁਸੀਂ? ਹੁਣ ਮੁੱਖ ਮੰਤਰੀ ਜਿੱਥੇ ਝੂਠਾ ਪੈ ਜਾਵੇ, ਮੁੱਖ ਮੰਤਰੀ ਹੀ ਜਿੱਥੇ ਆਪਣੀ ਗੱਲ ਸਾਬਤ ਨਾ ਕਰ ਸਕੇ, ਕਿਹਦੇ ਤੇ ਇਤਬਾਰ ਕਰੀਏ ਅਸੀਂ?
ਅਗਨੀਵੀਰ ਸਕੀਮ ਨੂੰ ਮਤਲਬ ਪੰਜਾਬ ਦੇ ਵਿੱਚ ਜੇ ਹੁੰਗਾਰਾ ਨਹੀਂ ਮਿਲ ਰਿਹਾ, ਇਹਦਾ ਇੱਕ ਪੱਖ ਇਹ ਰੱਖਿਆ ਜਾ ਸਕਦਾ ਸੀ ਕਿ ਭਾਈ ਇਹ ਜੰਗਜੂ ਲੋਕ ਜਾਂ ਬਾਜ਼ ਲੋਕ ਇਸ ਗੱਲ ਨੂੰ ਬੇਇੱਜ਼ਤੀ ਜੀ ਸਮਝਦੇ ਆ। ਤੁਸੀਂ ਮਤਾ ਕੀ ਹੁੰਦਾ ਹਜ਼ੂਰ? ਮਤਾ ਜਦੋਂ ਸਦਨ ਚ ਕੋਈ ਮਤਾ ਪਾਇਆ ਜਾਂਦਾ ਅਸੈਂਬਲੀ ਚ, ਉਹਦੀ ਕੀ ਵਕਤ ਹੈ? ਬਸ ਸਿਰਫ ਇਹੋ ਹੈ ਕਿ ਇਹ ਸਾਰੇ ਸੂਬੇ ਦੀ ਜਿਹੜੀ ਚੁਣੀ ਸਰਕਾਰ ਯਾਨੀ ਸਾਰੇ ਸੂਬੇ ਦੀ ਆਵਾਜ਼ ਹੈ। ਤਾਂ ਤੁਸੀਂ ਆਖ ਸਕਦੇ ਸੀ ਭਾਈ ਇੱਥੋਂ ਦੇ ਲੋਕ ਜਿਨ੍ਹਾਂ ਨੂੰ ਆਰਮੀ ਚ ਇੱਜ਼ਤ ਦੇ ਨਾਲ ਸਨਮਾਨ ਦੇ ਨਾਲ ਸੱਦਿਆ ਜਾਂਦਾ ਹੈ, ਇਹੋ ਜੀ ਕੱਚੀ ਭਰਤੀ ਚ ਨਹੀਂ ਜਾਊਗੇ ਕਿ ਮੁੜ ਕੇ 4 ਸਾਲ ਲਾਉਣ ਤੋਂ ਬਾਅਦ ਅਗਨੀਵੀਰ ਜਿਹੜੇ ਉਹ ਕਿਸੇ ਕੰਪਨੀ ਜਾਂ ਕਾਰਪੋਰੇਟ ਘਰਾਣੇ ਦੇ ਗੋਦਾਮ ਦੇ ਅੱਗੇ ਖਲੋਤੇ ਹੋਣ। ਜੀ ਅਜਿਹਾ ਨਹੀਂ ਹੈਗਾ। ਪਰ ਗੱਲ ਇਹ ਆ ਕਿ ਉਹ ਘੁੰਡ ਵੀ ਕੱਢਣਾ ਤੇ ਕਲਿੱਪ ਵੀ ਵਿਖਾਣਾ ਹੈ। ਉਧਰੋਂ ਵੀ ਲਲਕਾਰਾ ਵੀ ਮਾਰ ਦਿੰਦੇ ਨੇ ਤੇ ਮੁੜ ਕੇ ਫੇਰ ਨੱਸ ਵੀ ਜਾਂਦੇ ਨੇ। ਇਹ ਸਰਕਾਰ ਚ ਕੀ ਚੱਲ ਰਿਹਾ ਕੋਈ ਸਮਝ ਨਹੀਂ ਆ ਰਹੀ, ਕੋਈ ਕਿਸੇ ਕਿਸਮ ਦੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਵੰਨਗੀ ਜਿਹੜੀ ਆ ਉਹ ਕਿਸ ਪਾਸਿਓਂ ਸਹੀ ਹੈ ਕਿਸ ਪਾਸਿਓਂ ਗਲਤ ਆ। ਤਾਂ ਅਗਨੀਵੀਰ ਤੇ ਕਾਫੀ ਬਹਿਸ ਬਸਈਆ ਹੋਇਆ ਅੱਜ ਦੇ ਦਿਨ, ਜੀ ਪਰ ਐਂਡ ਦੇ ਵਿੱਚ ਦਿਨ ਢਲਦਿਆਂ ਦੇ ਨਾਲ ਹੀ ਇਹ ਸਾਰਾ ਕੁਝ ਢਲ ਗਿਆ, ਕਿਉਂਕਿ ਇੱਕ ਵਾਰੀ ਫੌਜ ਫਿਰ ਗਈ ਯਾਨੀ ਫੌਜ ਦੇ ਅਧਿਕਾਰੀ, ਤੇ ਇੱਕ ਵਾਰੀ ਇਹ ਜਿਹੜੀ ਰਾਜਨੀਤੀ ਹੈ ਇਹ ਫਿਰ ਗਈ। ਵੈਸੇ ਰਾਜਨੀਤੀ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਤੁਰੀ ਹੋਈ ਫਿਰਦੀ ਆ, ਕਦੀ ਇਸ ਡਗਰ ਕਦੇ ਉਸ ਡਗਰ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ। ਕਹਿੰਦੇ ਮੰਡੀਆਂ ਦੇ ਵਿੱਚ ਖੜੇ ਆਮ ਆਦਮੀ ਪਾਰਟੀ ਦੇ ਆਗੂ ਤਾਂ ਹੀ ਤਾਂ ਉਹਨਾਂ ਨੂੰ ਖਰੀਦਿਆ ਜਾ ਰਿਹਾ। ਦੇਖੋ ਇੱਕ ਨਾ ਡਾਇਲੋਗ ਆ ਭਗਵੰਤ ਮਾਨ ਜੀ ਦਾ, ਬੜਾ ਫੇਮਸ ਡਾਇਲੋਗ ਆ ਜੀ ਕਿ ਕੀਮਤ ਉਹਨਾਂ ਦੀ ਲੱਗਦੀ ਹੈ ਜੋ ਮੰਡੀ ਚ ਹੁੰਦੇ ਆ। ਜੀ ਮਤਲਬ ਉਹ ਕੀ ਕਹਿ ਰਹੇ ਆ ਕਿ ਭਾਈ ਉਸ ਸ਼ਾਇਦ ਹੀ ਉਹ ਕੀਮਤ ਲਾਓਗੇ ਨਾ ਜਿਹੜੀ ਕੀਮਤ ਲਵਾਉਣ ਵਾਸਤੇ ਬਾਜ਼ਾਰ ਦੇ ਵਿੱਚ ਖਲੋਤੀ। ਅਸੀਂ ਤੇ ਬਾਜ਼ਾਰ ਚ ਹੈਗੇ ਹੀ ਨਹੀਂ। ਅਨਮੋਲ ਹੀਰੇ ਮੇਰੇ ਦੋ ਅਨਮੋਲ ਰਤਨ, ਅਨਮੋਲ ਰਤਨ। ਤਾਂ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਅਨਮੋਲ ਰਤਨ ਨੇ ਕਿਸੇ ਬਾਜ਼ਾਰ ਚ ਨਹੀਂ ਮਿਲਦੇ। ਇੱਥੇ ਬੜੇ ਜਿਵੇਂ ਸੁਖਵੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਕਿ ਮੈਂ ਚੁਣ 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 ਖਾਨਾ ਚੋਂ ਹੀਰੇ ਇਕੱਠੇ ਕਰਦਾ, ਤੇ ਫਿਰ ਹੀਰੇ ਜਿਹੜੇ ਚੁਣ ਚੁਣ ਲਿਆਂਦੇ ਸੀ ਨਾ ਉਹਨਾਂ ਨੇ ਆਟੇ ਵਾਂਗੂ ਗੁੰਨ ਕੇ ਰੱਖ ਦਿੱਤੇ ਪ੍ਰਧਾਨ ਜੀ। ਤੋ ਇਹ ਮਤਲਬ ਕਹਿਣ ਦਾ ਭਾਵ ਇਹੋ ਆ ਕਿ ਇਹ ਕਹਿੰਦੇ ਆ ਕਿ ਅਸੀਂ ਬਾਜ਼ਾਰ ਦੇ ਵਿੱਚ ਹੀ ਨਹੀਂ ਹੈਗੇ, ਸਾਡੀ ਕੀਮਤ ਕਿਆ ਲਗਾਓਗੇ ਲੱਲਾ। ਉਹ ਕਹਿੰਦੇ ਕਿ ਨਹੀਂ, ਉਹ ਉਲਟ ਕਹਿ ਰਹੇ ਨੇ। ਜੀ ਰਾਜਨੀਤੀ ਤਾਂ ਫਿਰ ਏਦਾਂ ਹੀ ਆ, ਕਿਉਂਕਿ ਰਾਜਨੀਤੀ ਦਾ ਮਜ਼ਾ ਹੀ ਏਦਾਂ ਉਹਦਾ। ਗੱਲਾਂ ਸੁਣੀ ਚਲੋ ਬਸ ਠੀਕ ਠਾਕ ਆ, ਪਰ ਇਹਨੂੰ ਸੀਰੀਅਸਲੀ ਨਾ ਲਿਓ ਕਿਉਂਕਿ ਅੱਜ ਕੱਲ ਦਿਲ ਦੇ ਰੋਗ ਬੜੇ ਵਧੇ ਪਏ ਨੇ। ਜੀ ਇਹ ਕਹਿੰਦੇ ਆ ਕਿ ਮੰਡੀ ਵਿੱਚ ਖੜੇ ਆ ਆਪ ਆਦਮੀ ਜਿਹੜੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ, ਆਪ ਆਗੂ, ਤਾਂ ਹੀ ਉਹਨਾਂ ਨੂੰ ਖਰੀਦਿਆ ਜਾ ਰਿਹਾ ਹੈ। ਤਾਂ ਹੁਣ ਦੇਖੋ ਇਹਦੇ ਤੇ ਇੱਕ ਬੜਾ ਲੰਮਾ ਚੌੜਾ ਕੋਈ ਲੇਖ ਲਿਖ ਸਕਦਾ ਜੇ ਕੋਈ ਲਿਖਣਾ ਚਾਹੇ, ਜਿਹੜਾ ਐਪੀਸੋਡ ਚੱਲਿਆ ਵਾ। ਜੇ ਕਿਸੇ ਨੇ ਕੋਈ ਘੰਟੇ ਡੇਢ ਘੰਟੇ ਦੀ ਫਿਲਮ ਬਣਾਉਣੀ ਹੋਵੇ ਉਹ ਵੀ ਬਣਾ ਸਕਦਾ ਆ। ਅੱਜ ਉਹ ਹੁਣ ਕੀ ਆ ਕਿ ਕੱਲ ਪ੍ਰੈਸ ਕਾਨਫਰੰਸ ਕੀਤੀ ਨੇ, ਅੱਜ ਫੇਰ ਕਹਿੰਦੇ ਜੀ ਚਲੋ 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 ਉਠੋ ਉਠੋ ਕਿੱਧਰ ਚੱਲੇ ਜੇ? ਆਖੇ ਜੀ ਡੀਜੀ ਨੂੰ ਸ਼ਿਕਾਇਤ ਦੇਣਾ। ਕਮਾਲ ਦੀ ਗੱਲ ਆ ਕਿ ਡੀਜੀ ਰਾਜਪਾਲ ਦੇ ਨਾਲ ਨਾਲ ਤੁਰਿਆ ਫਿਰਦਾ ਤੇ ਤੁਹਾਨੂੰ ਆਪ ਜਾਣਾ ਪੈ ਰਿਹਾ ਯਾਰ ਡੀਜੀ ਕੋਲੇ ਜਾ ਕੇ ਤੇ ਉੱਥੇ ਸ਼ਿਕਾਇਤ ਪੱਤਰ ਦੇ ਆਏ। ਭਾਜਪਾ ਵਾਲੇ ਕਹਿੰਦੇ ਕਿ ਸੀਬੀਆਈ ਤੋਂ ਜਾਂਚ ਕਰਵਾਓ, ਅਸੀਂ ਨਹੀਂ ਮੰਨਦੇ। ਜੇ ਅਸੀਂ ਵੇਖੋ ਹੁਣ ਕੀ ਚੱਲਣ ਕੀ ਡਿਆ, ਆਮ ਆਦਮੀ ਕਨਫਿਊਜ਼ ਹੈ, ਆਮ ਆਦਮੀ ਪਾਰਟੀ ਜਿੱਦਾਂ ਕਰ ਰਹੀ ਹੈ। ਉਹ ਕਹਿੰਦੇ ਕਿ ਸੀਬੀਆਈ ਤੋਂ ਜਾਂਚ ਕਰਵਾਓ ਜੇ ਅਸੀਂ ਤੁਹਾਨੂੰ ਖਰੀਦਣ ਦਾ ਯਤਨ ਕੀਤਾ। ਕਹਿੰਦੇ ਕੋਈ ਬਿਲਕੁਲ ਗੱਪ ਆ ਯਾਰ, ਇਹ ਗੱਪ ਆ। ਤੇ ਦੂਜੇ ਪਾਸੇ ਇਹ ਕਹਿੰਦੇ ਨਹੀਂ ਨਹੀਂ ਨਹੀਂ, ਅਸੀਂ ਹੁਣ ਸਬੂਤ ਸਬਾਤ ਕੁਛ ਨਹੀਂ ਦੇ ਰਹੇ, ਤੇ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਬਣ ਗਿਆ ਬਾਈ। ਅਸੀਂ ਹੁਣ ਕੋਈ ਮੀਡੀਆ ਟ੍ਰਾਇਲ ਥੋੜੀ ਕਰਨਾ ਹੈ। ਤੇ ਨਾਲ ਵਿੱਚ ਹੀ ਕਹਿ ਜਾਂਦੇ ਆ ਦੇਵਾਂਗੇ ਦੇਵਾਂਗੇ ਸਬੂਤ ਦੇਵਾਂਗੇ 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 ਠਹਿਰ ਦੇਵਾਂਗੇ। ਫਿਰ ਨਾਲ ਹੀ ਕਹਿ ਦਿੰਦੇ ਆ ਕਿ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ, ਅਸੀਂ ਹੁਣ ਕਾਰਵਾਈ ਕਰਾ ਤੇ ਦਿੱਤੀ ਹੈ। ਕਾਰਵਾਈ ਕਿਹਨੇ ਕਰਨੀ ਹੈ? ਡੀਜੀ। ਤੇ ਜਿਹਨੂੰ ਤੁਸੀਂ ਲਾਇਆ ਕਿੱਥੇ ਲਾਇਆ? ਜਿੱਥੇ ਪਹਿਲਾਂ ਕੋਈ ਬੈਠਾ ਸੀ ਉਹਨੂੰ ਪਾਸੇ ਕਰਕੇ ਲਾਂਭੇ ਕਰਕੇ ਜਿਹਨੂੰ ਬਿਠਾਇਆ ਹੈ ਉੱਥੇ ਤੁਹਾਡੇ ਹਿਸਾਬ ਕਿਤਾਬ ਨਾਲ ਹੀ ਚੱਲੇਗਾ ਜ਼ਰੂਰ। ਉਹਨੇ ਕੀ ਕਰਨਾ ਹੈ? ਉਹ ਕਾਰਵਾਈ ਪਾ ਦੇਗਾ ਲਿਖਤੀ ਰੂਪ ਦੇ ਵਿੱਚ। ਹੁਣ ਦੇਖੋ ਜਿਹੜੇ ਆਪ ਹੀ ਆਪਣੀਆਂ ਆਡੀਓ ਰਿਕਾਰਡਿੰਗਾਂ ਕਰੀ ਜਾਂਦੇ ਇੱਕ ਦੂਜੇ ਦੀਆਂ, ਤੇ ਜੇ ਤੁਹਾਨੂੰ ਕੋਈ ਖਰੀਦਣ ਦਾ ਯਤਨ ਕਰ ਰਿਹਾ ਜਾਂ ਕੋਈ ਧਮਕਾ ਰਿਹਾ। ਅੱਜ ਕਹਿੰਦੇ ਜੀ ਡੀਜੀ ਸਾਹਿਬ ਸਾਡੀ ਇੱਕ ਹੋਰ ਗੱਲ ਸੁਣ ਲਓ। ਉਹ ਕਹਿੰਦੇ ਜੀ ਦੱਸ ਦਿਓ ਜੀ ਦੱਸ ਦਿਓ।
ਕਹਿੰਦੇ ਜੀ ਸਾਨੂੰ ਧਮਕੀਆਂ ਵੀ ਆ ਰਹੀਆਂ ਨੇ। ਮਤਲਬ ਕਿ ਸਰਕਾਰ ਦੇ ਵਿਧਾਇਕਾਂ ਨੂੰ ਧਮਕੀਆਂ ਆ ਰਹੀਆਂ ਨੇ। ਕਹਿੰਦੇ ਜੀ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਬਾਅਦ ਅੰਗੁਰਾਲ ਨੂੰ ਧਮਕੀ ਆਈ ਹੈ। ਅੰਗੁਰਾਲ ਅੱਗੋਂ ਪੂਰਾ ਜਿਵੇਂ ਫਿਲਮਾਂ ਵਾਲਾ ਠਕਰਾਲ ਹੁੰਦਾ, ਉਹ ਕਹਿੰਦਾ ਕਿ ਮੈਂ ਨਹੀਂ ਡਰਦਾ, ਮੈਂ ਤਾਂ ਕਰਿਆ ਕਰਤਾ ਇਹਨਾਂ ਦਾ, ਕੇਜਰੀਵਾਲ ਦਾ ਮੈਂ ਸਿਪਾਹੀ ਹਾਂ, ਮੈਂ ਨਹੀਂ ਡਰਦਾ। ਧਮਕੀ ਆਈ ਆ। ਹੁਣ ਕਿੰਨੇ ਧਮਕੀ ਦਿੱਤੀ ਆ? ਦੇਖੋ ਕਮਾਲ ਦੀ ਗੱਲ ਆ ਕਿ ਇੱਕ ਅਸੈਂਬਲੀ ਦੇ ਮੈਂਬਰ ਨੂੰ, ਇੱਕ ਵਿਧਾਨਕਾਰ ਨੂੰ ਕੋਈ ਧਮਕੀ ਦਿੰਦਾ ਹੈ ਤੇ ਉਹਦਾ ਕੋਈ ਅਤਾ ਪਤਾ ਹੀ ਨਹੀਂ ਹੈ। ਕੋਈ ਸਪੀਕਰ ਨੂੰ ਸ਼ਿਕਾਇਤ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਇੱਥੇ ਤੇ ਲੋਕੀ ਡਰਦੇ ਨੇ ਕਿ ਯਾਰ ਫਲਾਣੇ ਦੀ ਧਮਕੀ ਆ ਗਈ, ਕੈਨੇਡਾ ਤੋਂ ਆ ਗਈ। ਇੱਥੇ ਆਮ ਆਦਮੀ ਪਾਰਟੀ ਦੇ ਖੁਦ ਦੇ ਸੱਤਾਧਾਰੀ ਵਿਧਾਇਕ ਹੀ ਕਹੀ ਜਾਂਦੇ ਸਾਨੂੰ ਧਮਕੀਆਂ ਆ ਰਹੀਆਂ ਨੇ। ਕਿਹਦੇ ਤੋਂ ਆ ਰਹੀਆਂ ਨੇ? ਉਹ ਕਹਿੰਦੇ ਕੋਈ ਨਹੀਂ ਦੱਸਾਂਗੇ, ਵੇਟ ਕਰੋ, ਅਜੇ ਅਸੀਂ ਕਿਹੜਾ ਕਿਤੇ ਨੱਸ ਚੱਲੇ ਆ, ਇੱਥੇ ਤੁਹਾਡੇ ਵਿੱਚ ਹੀ ਰਹਿਣਾ। ਹੁਣ ਸੁੱਚਾ ਸਿੰਘ ਛੋਟੇਪੁਰ ਵਰਗੀ ਵੇਟਿੰਗ ਲੱਗੀ ਆ, ਦੇਖਦੇ ਜਾਓ, ਦੇਖਦੇ ਜਾਓ, ਦੇਖਦੇ ਜਾਓ ਕਦੋਂ ਆਉਂਦੀ ਹੈ, ਕਦੋਂ ਸਾਹਮਣੇ ਆਉਂਦੀ ਹੈ ਪ੍ਰਤੱਖ ਤੌਰ ਤੇ ਕਿ ਇਹ ਕਿਹਨੇ ਧਮਕੀ ਦਿੱਤੀ ਹੈ। ਸੋ ਅੱਜ ਇਹਨਾਂ ਨੇ ਕਿਹਾ ਕਿ ਵੇਖੋ ਜੀ ਇਹ ਸਾਡੇ 35 ਵਿਧਾਇਕ ਤੋੜਨ ਨੂੰ ਫਿਰਦੇ ਆ, ਕਦੇ 55 ਦੀ ਲਘੁੱਤਮ ਕੱਢ ਦਿੰਦੇ ਨੇ, ਕਦੇ 35 ਦੀ। ਕੇਜਰੀਵਾਲ ਸਾਹਿਬ ਕੁਛ ਕਹਿ ਦਿੰਦੇ ਆ, ਭਗਵੰਤ ਮਾਨ ਕੁਛ ਕਹਿ ਦਿੰਦੇ ਆ, ਗਿਣਤੀ ਨਹੀਂ ਐਗਜ਼ੈਕਟ, ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਕੁੱਲ ਕਿੰਨੀ ਗਿਣਤੀ ਲਾਈ ਬੈਠੇ ਨੇ, ਕਿੰਨੀ ਗਿਣਤੀ ਲਾਈ ਬੈਠੇ ਨੇ, ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ। ਸਾਨੂੰ ਤੇ ਇਹੀ ਲੱਗ ਰਿਹਾ ਕਿ ਉਹ ਵੀ ਸੱਚਾ, ਉਹ ਵੀ ਸੱਚਾ, ਸੱਚ ਪੁੱਛੋ ਤੇ, ਕਿਉਂਕਿ ਦੋਵਾਂ ਦੇ ਹੀ ਕੰਮਕਾਰ ਐਸੇ ਨੇ ਕਿ ਇਹਨੂੰ ਉਲਟਾ ਵੀ ਕਰ ਸਕਦੇ ਕਿ ਉਹ ਵੀ ਤੇ ਉਹ ਵੀ, ਦੋਨਾਂ ਤੇ ਸ਼ੱਕ ਪੈਂਦਾ ਹੁਣ ਥੋੜਾ ਥੋੜਾ। ਜੇ ਸੱਚ ਮੰਨੀਏ ਤੇ ਦੋਨੇ ਹੀ ਸੱਚੇ ਜਾਪਦੇ ਆ, ਕਿਉਂਕਿ ਆਪੋ ਆਪਣੇ ਫੀਲਡ ਦੇ ਵਿੱਚ ਹੁਣ ਦੋਨੇ ਹੀ ਮਾਹਰ ਨੇ। ਉਹ ਕਹਿ ਲੋ ਕਿ ਮੈਂਡੇਟ ਚੁਰਾਉਣ ਦੇ ਵਿੱਚ ਮਾਹਰ ਨੇ ਤੇ ਇਹ ਭਮੀਰੀ ਨੂੰ ਘੁਮਾਉਣ ਦੇ ਵਿੱਚ ਮਾਹਰ ਨੇ। ਸੋ ਜਦੋਂ ਮਾਹਰ ਆਪਸ ਦੇ ਵਿੱਚ ਲੜਦੇ ਆ ਤਾਂ ਫਿਰ ਤੁਹਾਨੂੰ ਪਤਾ ਮਾਰੋ ਮਾਰ ਤਾਂ ਹੁੰਦੀ ਹੋਈ ਆ। ਸੋ ਮਾਰੋ ਮਾਰ ਚੱਲ ਰਹੀ ਆ, ਬਸ ਮਜ਼ਾ ਲੀਜੀਏ। ਆ ਹਫਤਾ ਬਿਲਕੁਲ ਫੁੱਲ ਫਲੈਗ ਐਂਟਰਟੇਨਮੈਂਟ ਸਿਆਸਤ ਦੇ ਵਿੱਚ ਐਂਟਰਟੇਨਮੈਂਟ ਚੱਲੇਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸੁਖਪਾਲ ਖਹਿਰਾ ਦੀ। ਸੁਖਪਾਲ ਖਹਿਰਾ ਨੇ ਤੇ ਇਹ ਵੀ ਸੁਖਪਾਲ ਖਹਿਰਾ ਨੇ ਵੀ ਇਲਜ਼ਾਮ ਲਾਏ ਨੇ, ਤੇ ਵੈਸੇ ਸੋਸ਼ਲ ਮੀਡੀਆ ਤੇ ਵੀ ਪੂਰੀ ਚਰਚਾ ਵੀ ਜਿਹੜੇ ਇਹਨਾਂ ਨੇ 68 ਵੈਟਰਨਰੀ ਇੰਸਪੈਕਟਰ ਰੱਖੇ ਆ, ਕੋਈ ਕਹਿੰਦਾ 32 ਦੂਜੇ ਰਾਜਾਂ ਦੇ, ਕੋਈ ਕਹਿੰਦਾ 36 ਦੂਜੇ ਰਾਜਾਂ ਦੇ ਆ ਜੀ। ਹਾਂਜੀ ਦੇਖੋ, ਨਹੀਂ ਇਹ ਸਵਾਲ ਚੁੱਕੇ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ, ਸਵਾਲ ਤੇ ਜ਼ਰੂਰ ਚੁੱਕੇ ਆ, ਪਰ ਇਹਦੇ ਚ ਐਗਜ਼ੈਕਟ ਹੁਣ ਗਿਣਤੀ ਜਿਹੜੀ ਦੱਸ ਰਹੇ ਨੇ, ਵੈਸੇ ਚਲੋ ਆਪਣੇ ਕੋਲ ਕੋਈ ਸਰਕਾਰੀ ਤਾਂ ਹੈ ਨਹੀਂ, ਮੈਂ ਐਵੇਂ ਕਹਾਂ ਮੇਰੇ ਕੋਲ ਤਾਂ ਕਮ ਸੇ ਕਮ ਉਹ ਹੈ ਨਹੀਂ ਜਿਹੜੀ ਕੋਈ ਡਿਟੇਲਡ ਇਹਨਾਂ ਨੇ ਬਜਟ ਦੇ ਵਿੱਚ ਐਲਾਨੀ ਹੈ ਭਰਤੀ। ਪਰੰਤੂ ਅੱਜ ਇੱਕ ਟ੍ਰਿਬਿਊਨ ਦੇ ਵਿੱਚ ਸ਼ਾਇਦ ਖਬਰ ਲੱਗੀ ਸੀ, ਟ੍ਰਿਬਿਊਨ ਦੇ ਵਿੱਚ ਨਾ ਇੱਕ ਖਬਰ ਲੱਗੀ ਸੀਗੀ ਚਰਨਜੀਤ ਭੁੱਲਰ ਹੋਰਾਂ ਦੀ, ਤੇ ਉਹਦੇ ਵਿੱਚ ਉਹਨਾਂ ਨੇ ਗਿਣਤੀ ਜਿਹੜੀ ਹੈ ਉਹ ਦੱਸੀ ਹੋਈ ਹੈ, ਤੇ ਸ਼ਾਇਦ 32 ਹੈ, 32 ਬਾਹਰ ਦੇ ਆ। ਵੈਸੇ ਹੁਣ ਮੈਂ ਵੀ ਕਨਫਿਊਜ਼ ਹਾਂ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ, ਪਰ ਜਿੰਨੇ ਵੀ ਹੈ ਚਲੋ ਉਹ 35 ਲੱਗ ਜਾਏਗਾ ਪਤਾ। ਅੱਛਾ ਉਹ 35 ਲਿਖ ਰਹੇ ਨੇ, ਹਾਂ ਇਹ ਕਨਫਿਊਜ਼ਨ ਆ, ਗਲਤੀ ਹੈ, ਪਤਾ ਨਹੀਂ ਹੁਣ ਕਿੱਥੇ ਗਲਤੀ ਹੈ। ਚਲੋ ਜਿੰਨੇ ਵੀ ਹੈ। ਹਾਂਜੀ ਮੈਂ ਕਿਹਾ ਖਹਿਰਾ ਸਾਹਿਬ ਨੇ 32 ਕਿਹਾ। ਅੱਛਾ ਖਹਿਰਾ ਸਾਹਿਬ ਨੇ 32 ਕਹਿ ਦਿੱਤਾ, ਚਲੋ ਠੀਕ ਹੈ। ਅੱਛਾ ਗੱਲ ਇਹ ਆ ਕਿ ਇਹ 32 ਲਿਖ ਰਹੇ ਨੇ ਤੇ ਜਿਹੜੇ ਟ੍ਰਿਬਿਊਨ ਵਾਲੇ ਉਹ 35 ਲਿਖ ਰਹੇ ਆ। ਚਲੋ ਦੋਨਾਂ ਨੂੰ ਆਪਾਂ ਸੱਚੇ ਮੰਨ ਲੈਂਦੇ, ਜਿਵੇਂ ਭਾਜਪਾ ਵਾਲਿਆਂ ਤੇ ਉਹਨਾਂ ਨੂੰ ਵੀ ਮੰਨ ਲਿਆ ਨਾ ਆਪਾਂ। ਹੁਣ ਕੀ ਹੈ, ਤਗੜੇ ਦਾ ਸਤੀ ਵੀ ਸੌਣ ਦਾ, ਆਪਾਂ ਤੇ ਗਰੀਬ ਆਦਮੀ ਆ, ਖਬਰਾਂ ਪੜ੍ਹਨ ਵਾਲੇ, ਤਾਂ ਠੀਕ ਹੈ, ਦੋਨੇ ਹੀ ਸਹੀ ਨੇ ਆਪਣੀ ਜਗ੍ਹਾ ਤੇ। ਪਰ ਇਹਦੇ ਵਿੱਚ ਉਹ ਨੁਕਸੇ ਇਹੋ ਕੱਢ ਰਹੇ ਨੇ ਕਿ ਦੇਖੋ ਬਾਈ ਇਹ ਜਿਹੜਾ ਕੁਝ ਹੋ ਰਿਹਾ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਵਗੈਰਾ ਵਗੈਰਾ। ਤੁਹਾਨੂੰ ਪਤਾ ਪੋਲੀਟੀਕਲ ਸਟੇਟਮੈਂਟਾਂ ਜਿਹੜੀਆਂ ਹੁੰਦੀਆਂ ਨੇ ਉਹ ਇਸੇ ਤਰ੍ਹਾਂ ਦੀਆਂ ਹੁੰਦੀਆਂ ਕਿ ਬਾਈ ਸਾਡੇ ਜਿਹੜੇ ਇੱਥੋਂ ਦੇ ਲੋਕ ਆ, ਇੱਥੋਂ ਦੇ ਮੁੰਡੇ ਕੁੜੀਆਂ ਆ, ਉਹ ਬੇਰੁਜ਼ਗਾਰ ਤੁਰੇ ਫਿਰਦੇ ਆ, ਤੇ ਕੋਈ ਬਦਲਾਅ ਵਾਲੀ ਗੱਲ ਤੇ ਨਹੀਂ ਨਾ ਹੋ ਰਹੀ ਕਿ ਤੁਸੀਂ ਕਿਹਾ ਸੀ। ਵੈਸੇ ਤੁਹਾਨੂੰ ਯਾਦ ਹੋਏਗਾ ਇਹੋ ਜਿਹੇ ਮੁੱਦਿਆਂ ਤੇ ਇਹਨਾਂ ਨੇ ਬਹੁਤ ਸਟੇਟਮੈਂਟਾਂ ਦਿੱਤੀਆਂ ਹੋਈਆਂ ਨੇ ਜਦੋਂ ਇਹ ਮੁੱਖ ਵਿਰੋਧੀ ਧਿਰ ਦੇ ਵਜੋਂ ਵਿਚਰ ਰਹੇ ਸੀਗੇ। ਇਹ ਕਹਿੰਦੇ ਕਿ ਪੰਜਾਬ ਦੇ ਲੋਕਾਂ ਨੂੰ ਇਹ ਬਦਲਾਅ ਨਹੀਂ ਚਾਹੀਦਾ ਸੀਗਾ। ਅੱਜ ਨਵੇਂ ਭਰਤੀ ਕੀਤੇ ਗਏ ਵੈਟਰਨਰੀ ਇੰਸਪੈਕਟਰਾਂ ਨੂੰ ਸਰਕਾਰ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਆ, ਜਿਨ੍ਹਾਂ ਚੋਂ 68 ਵਿੱਚੋਂ 21 ਨੌਕਰੀਆਂ ਹਰਿਆਣਾ ਅਤੇ 11 ਨੌਕਰੀਆਂ ਰਾਜਸਥਾਨ ਨੂੰ ਦਿੱਤੀਆਂ ਗਈਆਂ ਜੀ। ਹੁਣ ਇਹਦੇ ਵਿੱਚ ਬਾਅਦ ਚ ਥੋੜਾ ਮੈਂ ਜੇ ਤੁਹਾਨੂੰ ਸਹੀ ਕਰਾਂ ਤਾਂ ਕੁਝ ਕਹਿ ਲੋ ਕਿ ਕਮੈਂਟ ਵੀ ਆਏ ਨੇ, ਕੱਲਾ ਸੁਖਪਾਲ ਖਹਿਰਾ ਦਾ ਨਹੀਂ, ਕਮੈਂਟ ਵੀ ਆਏ ਨੇ ਥੱਲੇ
ਤੇ ਉਹ ਯੂਜ਼ਰਸ ਪੁੱਛ ਹਾਂਜੀ ਰਹੇ ਆ ਕਿ ਦਿੱਤੀਆਂ ਨਹੀਂ ਗਈਆਂ, ਉਹ ਸਹੀ ਯੋਗਤਾ ਦੇ ਨਾਲ ਮੈਰਿਟ ਸੂਚੀ ਵਿੱਚ ਟੌਪ ਤੇ ਰਹਿ ਕੇ ਲੈ ਕੇ ਗਏ ਨੇ ਭਰਾ। ਭਲੱਖ ਤੋਂ ਠੀਕ ਕੋਈ ਹੈ। ਹੈਗਾ ਸੂਚੀ 'ਚ ਦੱਸ ਦੇ ਬਈ। ਅੱਗੋਂ ਹੁਣ ਕਾਊਂਟਰ ਵੀ ਤੁਹਾਨੂੰ ਪਤਾ ਬਹੁਤ ਜ਼ਬਰਦਸਤ ਮਿਲਦੇ ਨੇ ਹੂੰ ਆਮ ਆਦਮੀ ਪਾਰਟੀ ਵਾਲਿਆਂ ਦੇ। ਤੇ ਕਹਿੰਦੇ ਕਿ ਕੋਈ ਵੀ ਜਿਸ ਨੂੰ ਤੁਸੀਂ ਮਾਰਗਦਰਸ਼ਨ, ਮਦਦ, ਟਿਊਸ਼ਨ ਦਿੱਤੀ ਹੋਵੇ, ਕੋਈ ਦੱਸ ਦਿਓ ਭਲੱਖ ਤੋਂ ਹੈਗਾ ਜਿਹੜਾ ਰਹਿ ਗਿਆ ਜੀ ਹੋਵੇ। ਇੱਕ ਯੂਜ਼ਰ ਹੋਰ ਲਿਖਦਾ, ਕਦੇ ਕਹਿੰਦੇ ਜ਼ਮੀਨ ਤੇ ਆ ਕੇ ਪੜਤਾਲ ਕਰੋ ਕਿ ਕਿੰਨੇ ਵਿਦਿਆਰਥੀ ਵੈਟਰਨਰੀ ਕੋਰਸ ਵਿੱਚ ਦਾਖਲ ਹੋਏ ਆ। ਸੁਲਤਾਨਪੁਰ ਲੋਧੀ ਵਿੱਚ ਮੇਰੇ ਕੋਲ ਇੱਕ ਵੀ ਫਾਰਮ ਨਹੀਂ ਭਰਿਆ, ਆਪਣੇ ਪੰਜਾਬੀ ਡੰਗਰ ਡਾਕਟਰ ਅਖਵਾਉਣਾ ਹੀ ਨਹੀਂ ਚਾਹੁੰਦੇ। ਨਹੀਂ ਨਹੀਂ, ਉਹ ਤਾਂ ਫਿਲਮ ਵੀ ਬਣੀ ਹੋਈ ਹੈ ਸ਼ਾਇਦ, ਜੈਲੀ ਹਾਂਜੀ ਦਾ ਹਾਂਜੀ ਜਿਹੜਾ ਬਣੀ ਹੋਈ ਹੈ। ਡਾਕਟਰ ਬਣਿਆ ਸੀ ਰਵਿੰਦਰ ਗਰੇਵਾਲ। ਨਹੀਂ, ਐਸੀ ਗੱਲ ਨਹੀਂ, ਉਹ ਫਿਲਮਾਂ 'ਚ ਵੀ ਸਾਡੇ ਤੇ ਪੰਜਾਬੀ ਬਣ ਜਾਂਦੇ ਨੇ ਡੰਗਰ ਡਾਕਟਰ, ਜੀ ਐਸੀ ਜੀ। ਕਿਹੜੀ ਗੱਲ। ਡੰਗਰ ਡਾਕਟਰ ਕਿਹੜਾ ਮਾੜਾ? ਹੂੰ ਡਾਕਟਰ ਕਦੇ ਨਹੀਂ ਮਾੜਾ ਹੋ ਸਕਦਾ। ਡਾਕਟਰ ਉਹ ਮਾੜਾ ਜਿਹੜਾ ਫੋਨ ਲਾ ਕੇ ਤੇ ਕਹਿੰਦਾ ਹੈ ਕਿ ਮਰੀਜ਼ ਮੇਰੇ ਹਸਪਤਾਲ 'ਚ ਲਿਆ, ਸੱਤਿਆ ਤੈਨੂੰ 500 ਰੁਪਇਆ ਦੇਵਾਂਗੇ। ਡਾਕਟਰ ਉਹ ਮਾੜਾ। ਜੀ ਹੋਰ ਜਿਹੜਾ ਡਾਕਟਰ ਚਾਹੇ ਕੋਈ ਵੀ, ਅਸੀਂ ਕਹਿੰਦੇ ਨੇ ਫਲਾਣਾ ਝੋਲਾ ਛਾਪ ਕੇ, ਯਾਰ ਜਿੰਨਾ ਕੋ ਭਲਾ ਕਰ ਰਿਹਾ ਤਾਂ ਵਧੀਆ ਹੈ, ਵਾਹ ਭਲੀ ਹੈ। ਜਿੰਨਾ ਕੋ ਉਹਨੂੰ ਆਉਂਦਾ ਜਾਂਦਾ ਠੀਕ ਹੈ, ਜਿੱਥੇ ਕੰਮ ਕਰ ਰਿਹਾ। ਪਰੰਤੂ ਗੱਲ ਇਹ ਆ ਕਿ ਜਿਵੇਂ ਯੂਜ਼ਰ ਕਹਿ ਰਹੇ, ਚਲੋ ਆਪਾਂ ਇਹਨਾਂ ਨੂੰ ਕੋਟ ਕਰ ਦਿੱਤਾ, ਖਹਿਰਾ ਸਾਹਿਬ ਨੂੰ ਕੋਟ ਕਰ ਦਿੱਤਾ ਹੈ, ਪਰ ਅਸਲੀਅਤ ਤਾਂ ਇਹ ਆ ਕਿ ਹੁਣ ਦੇਖੋ ਇਹ ਸਮੱਸਿਆ ਹੈਗੀ ਆ। ਸਮੱਸਿਆ ਦੋਵੇਂ ਪਾਸੇ ਤੋਂ। ਇੱਕ ਤੇ ਹੈ ਕਿ ਸਾਡੀਆਂ ਨੌਕਰੀਆਂ ਦਾ, ਜਿਵੇਂ ਕੁਝ ਲੋਕ ਕਹਿੰਦੇ ਆ ਕਿ ਪ੍ਰੋਟੈਕਸ਼ਨਿਜ਼ਮ ਹੋਣਾ ਚਾਹੀਦਾ ਹੈ, ਜੀ ਜੀ। ਉਹ ਪੂਰਾ ਨਹੀਂ ਹੈਗਾ, ਸੀਲਡ ਨਹੀਂ ਹੈ ਉਹਦੇ ਤੇ ਪੂਰਾ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੋਈ ਵੀ ਰੋਕਾ ਟੋਕਾ ਨਹੀਂ ਹੈਗਾ ਇਹਦੇ 'ਚ, ਥੋੜੀ ਸੌਫਟਨੈਸ ਹੈਗੀ ਆ। ਫਿਰ ਇਹ ਕਹਿੰਦੇ, ਜਿਵੇਂ ਯੂਜ਼ਰ ਕਹਿ ਰਹੇ ਆ, ਇਹ ਵੀ ਇੱਕ ਪੱਖ ਹੈਗਾ। ਤੇ ਦੂਜਾ ਪੱਖ ਇਹ ਵੀ ਆ ਵੈਸੇ ਵੀ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਆਪਣੇ ਬੱਚੇ ਬਹੁਤ ਘੱਟ ਜਾ ਰਹੇ ਆ, ਜਾਂ ਡਿਪਲੋਮਾ ਕੋਰਸਾਂ ਵੱਲ ਬਹੁਤ ਘੱਟ ਜਾ ਰਹੇ। ਸਾਰੇ ਕਹਿੰਦੇ ਕਿ ਬਾਹਰ ਜਾਣਾ, ਮੈਂ ਜਾਣਾ ਕੈਨੇਡਾ, ਮੈਂ ਜਾਣਾ ਕੈਨੇਡਾ, ਕੋਈ ਕਹਿੰਦਾ ਮੈਂ ਜਾਣਾ ਅਮਰੀਕਾ। ਬਸ ਸਾਰੇ ਆਪੋ ਆਪਣੇ ਰਸਤੇ ਲੱਭ ਜੀ ਰਹੇ ਨੇ ਬਈ, ਅਗਲਿਆਂ ਦੀ ਜ਼ਿੰਦਗੀ ਜਿੱਧਰ ਮਰਜੀ ਜਾਣ। ਪਰੰਤੂ ਜਿਹੜੀ ਇਹ ਗੱਲ ਕਹਿ ਦੇਣੀ ਕਿ ਪੰਜਾਬੀ ਕੋਈ ਡੰਗਰ ਡਾਕਟਰ ਬਣ ਕੇ ਰਾਜ਼ੀ ਨਹੀਂ ਹੈ, ਕੋਈ ਜੌਬ ਕਰਕੇ ਇਦਾਂ ਦੀ ਰਾਜ਼ੀ ਨਹੀਂ, ਜਾਂ ਕੋਈ ਪੜ੍ਹਿਆ ਲਿਖਿਆ ਨਹੀਂ, ਜਾਂ ਇਹਨਾਂ ਦੇ ਕੋਲ ਦਿਮਾਗ ਨਹੀਂ ਹੈਗਾ, ਕੋਈ ਰੌਸ਼ਨ ਦਿਮਾਗ ਨਹੀਂ ਹੈਗਾ ਪੰਜਾਬੀ, ਇਹ ਵੀ ਝੂਠ ਆ। ਕਿਉਂਕਿ ਹੂੰ ਇੱਥੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਹੈ ਬਕਾਇਦਾ, ਉਹਤੇ ਹਾਂਜੀ ਜੌਬਾਂ ਮੰਗਦੇ ਨੇ, ਉੱਤੇ ਜੌਬਾਂ ਮੰਗਦੇ ਨੇ। ਔਰ ਹਰਿਆਣੇ ਨੇ ਕੀ ਕੀਤਾ ਹੋਇਆ ਹੈ ਕਿ ਆਪਣੇ ਜਿਹੜੇ ਉਹਨਾਂ ਦੇ ਵੈਟਰਨਰੀ ਡਿਪਲੋਮਾ ਕੋਰਸ ਨੇ, ਉਹਨਾਂ ਦੇ ਵਿੱਚ ਬਾਹਰਲੇ ਸੂਬਿਆਂ ਦੀ ਵਿਦਿਆਰਥੀਆਂ ਦੀ ਐਂਟਰੀ ਉਹ ਬਲੌਕ ਕੀਤੀ ਹੋਈ ਹੈ। ਜੀ ਤੁਸੀਂ ਦੇਖ ਲਓ। ਸੋ ਅਸੀਂ ਇੱਥੇ ਮਤਲਬ ਕਿ ਡੋਮੋਸਾਈਲ ਵੀ ਚੰਗੀ ਤਰ੍ਹਾਂ ਨਹੀਂ ਲਾਗੂ ਕਰ ਸਕੇ। ਇਹ ਬੜੀ ਫੇਲੀਅਰ ਆ, ਇਹ ਬਹੁਤ ਵੱਡੀ ਫੇਲੀਅਰ ਹੈ। ਕਿਉਂਕਿ ਵੈਸੇ ਤਾਂ ਦੇਖੋ ਕਿਤੇ ਵੀ ਪ੍ਰੋਟੈਕਸ਼ਨਿਜ਼ਮ ਨਹੀਂ ਹੋਣਾ ਚਾਹੀਦਾ। ਜੌਬ ਹੈ, ਜਿੱਥੇ ਵੀ ਕਿਸੇ ਦੀ ਕੋਈ ਕਾਬਲੀਅਤ ਆ ਉੱਥੇ ਮਿਲ ਜਾਣੀ ਚਾਹੀਦੀ ਹੈ। ਪਰ ਜਦੋਂ ਇੱਕ ਸਟੇਟ ਜਾਂ ਦੋ ਸਟੇਟ, ਤਿੰਨ ਸਟੇਟ, ਚਾਰ ਸਟੇਟ ਕਰ ਰਹੇ ਤਾਂ ਦੂਸਰੇ ਵੀ ਕਰੂਗੇ, ਇਹ ਵੀ ਪੰਗਾ। ਸੋ ਜਾਰਾ ਜੀ ਗੱਲ ਹੈ ਕਿ ਇਹ ਹੁਣ ਕਰਨਾ ਕਿਹਨੇ ਆ? ਕਰਨਾ ਸਰਕਾਰ ਨੇ। ਸਰਕਾਰ ਕਿਉਂ ਨਹੀਂ ਕਰ ਰਹੀ? ਇਹ ਸਰਕਾਰ ਹੀ ਦੱਸ ਸਕਦੀ ਆ, ਕਿਉਂਕਿ ਪਹਿਲਾਂ ਐਸਾ ਹੀ ਰੌਲਾ ਪਾਵਰਕਾਮ ਦੀ ਭਰਤੀ ਵੇਲੇ ਵੀ ਪੈ ਚੁੱਕਾ ਵਾ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਆਪਾਂ ਮਾਈਨਿੰਗ ਪਾਲਿਸੀ ਦੀ। ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਤੇ ਵੀ ਰੋਕ ਲੱਗ ਗਈ ਜੀ। ਦੇਖੋ, ਉੱਥੇ ਐਲਜੀ ਨਹੀਂ ਹਿੱਲਣ ਦਿੰਦਾ, ਜੀ ਇੱਥੇ ਇਹਨਾਂ ਨੂੰ ਹਾਈ ਕੋਰਟ ਨਹੀਂ ਹਿੱਲਣ ਦਿੰਦੀ। ਜਾਵੇ ਤੇ ਜਾਵੇ ਕਿੱਧਰ ਆਮ ਆਦਮੀ ਪਾਰਟੀ। ਹੂੰ ਹੁਣ ਉੱਥੇ ਉਹ ਕੈਂਚੀ ਮਾਰ ਲੈਂਦਾ ਐਲਜੀ ਕਿ ਇੱਧਰ ਆ ਜਾਓ, ਉਹ ਸੁੱਟ ਲੈਂਦਾ। ਇੱਧਰ ਹਾਈ ਕੋਰਟ ਹੋਰ ਨਹੀਂ ਤੁਰਨ ਦਿੰਦੀ। ਇਹ ਬੜੇ ਦੁਖੀ ਹੋਏ ਪਏ ਨੇ, ਬੜੇ ਦੁਖੀ ਹਿਰਦੇ ਆ। ਹੂੰ ਤਾਂ ਦੇਖੋ, ਇਹਨਾਂ ਨੇ ਜਿਹੜੀ ਪਾਲਿਸੀ ਵੈਸੇ ਇਹਨਾਂ ਦੀ ਸਿਰੇ ਕਿਹੜੀ ਚੜੀ ਆ ਹੁਣ ਤੱਕ? ਮੈਨੂੰ ਲੱਗਦਾ ਕਿ ਕੋਈ ਕਰਮਾਂ ਵਾਲੀ ਪਾਲਿਸੀ ਹੋਣੀ ਹੈ ਜਿਹੜੀ ਗਾਂ ਤੋੜ ਚੜ ਗਈ ਹੋਏਗੀ। ਜੀ ਉਹ ਭਲਾ ਕਿਉਂ? ਉਹਦੇ ਕਈ ਕਾਰਨ ਨੇ। ਅੱਛਾ, ਗੱਲਾਂ ਜਿਹੜੀਆਂ ਨੇ ਉਹ ਕਈ ਡੂੰਘੀਆਂ ਹੋ ਜਾਂਦੀਆਂ। ਇਹਨਾਂ ਨੇ ਨਾਲ ਕੁਝ ਸਲਾਹਕਾਰ, ਕੁਝ ਆਫੀਸਰ ਉਹ ਰੱਖੇ ਆ ਜਿਹੜੇ ਇਹਨਾਂ ਦੇ ਚੈਨ ਚ ਪਹੁੰਚੇ ਫਸਾਈ ਰੱਖਦੇ ਆ। ਜੀ ਕੁਝ ਲਾਗੇ ਲੱਗ ਗਏ ਕਿ ਸਾਨੂੰ ਸਾਰਾ ਪਤਾ ਜੀ, ਸਾਨੂੰ ਸਾਰਾ ਪਤਾ ਕਿਹੜਾ ਕਿੱਦਾਂ ਕਰਦਾ, ਕਿਹੜਾ ਕਿੱਦਾਂ ਕਰਦਾ, ਕਿਹੜੀ ਚੀਜ਼ ਕਿੱਦਾਂ ਠੀਕ ਕਰ ਸਕਦੀ ਹੈ। ਪਰ ਅਸਲ ਚ ਉਹ ਵੀ ਇੱਕ ਵੱਖਰੀ ਸ਼੍ਰੇਣੀ ਦੇ ਸੀਗੇ, ਵੱਖਰੀ ਸ਼੍ਰੇਣੀ ਦੇ ਸੀਗੇ। ਉਹਨਾਂ ਨੂੰ ਵੀ ਟਾਈਮ ਨਹੀਂ ਸੀ ਮਿਲਦਾ। ਬਸ ਆਉਣ ਵਾਲਾ ਟਾਈਮ ਤੇਰੇ ਬਾਈ ਦਾ, ਉਹ ਕਦੇ ਸੋਚ ਕੇ ਬੈਠੇ ਸੀ, ਟਾਈਮ ਆ ਗਿਆ, ਹੁਣ ਉਹ ਆਪਣਾ ਸਿੱਕਾ ਚਮਕਾਈ ਜਾਂਦੇ ਆ। ਤਾਂ ਬਹਰਹਾਲ, ਕਿਉਂਕਿ ਤੁਸੀਂ ਇੱਕ ਗੱਲ ਦੇਖੋ ਕਿ ਇੱਕ 10ਵੀਂ ਕਲਾਸ ਦੇ ਬੱਚੇ ਨੂੰ ਜਿਹਨੇ ਥੋੜੀ ਬਹੁਤੀ ਪੋਲਿਟੀ ਪੜ੍ਹੀ ਆ,
ਕਿ ਉਹਨੂੰ ਨਹੀਂ ਪਤਾ ਹੋਏਗਾ ਕਿ ਜਦੋਂ ਤੁਸੀਂ ਚਲੰਤ ਵਿੱਤੀ ਵਰੇ ਦੇ ਵਿਚਕਾਰ ਆ ਕੇ ਬਜਟ ਪੇਸ਼ ਕਰਦੇ ਹੋ ਜਾਂ ਵਿਚਕਾਰ ਆ ਕੇ ਕੋਈ ਪਾਲਿਸੀ ਚੇਂਜ ਕਰਦੇ ਹੋ, ਤੇ ਜਿਹੜਾ ਪਿੱਛੋਂ ਤੋੜੀ ਟੈਂਡਰ ਤੁਰਿਆ ਆ ਰਿਹਾ ਕਿਸੇ ਪਾਲਿਸੀ ਦਾ, ਕਿ ਉਹ ਲੀਗਲੀ ਚੈਲੰਜ ਨਹੀਂ ਹੋਏਗਾ ਫਿਰ ਤੁਹਾਨੂੰ, ਕਿਉਂਕਿ ਤੁਸੀਂ ਤਾਂ ਉਹਨੂੰ ਤਾਂ ਵਾਸ਼ ਆਊਟ ਹੀ ਕਰ ਦਿੱਤਾ। ਤਾਂ ਜਿਸ ਬੰਦੇ ਨੇ ਕੰਮ ਕੀਤਾ, ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਿ ਇਹਨਾਂ ਨੇ ਲਿਆਂਦੀ ਸੀ ਨਵੀਂ ਟਰਾਂਸਪੋਰਟੇਸ਼ਨ ਨੀਤੀ, ਕਿਹਾ ਸੀਗਾ ਨਾ ਕਿ ਅਸੀਂ ਨਵੀਂ ਆਵਾਜਾਈ ਨੀਤੀ ਲੈ ਕੇ ਆਵਾਂਗੇ, ਆ ਥੋੜੇ ਦਿਨ ਪਹਿਲਾਂ ਲਾਗੂ ਕੀਤੀ, ਚੈਲੰਜ ਹੋ ਗਈ। ਚੈਲੰਜ ਪਤਾ ਕਿਉਂ ਹੋਈ? ਚੈਲੰਜ ਕੀਤੀ ਠੇਕੇਦਾਰਾਂ ਕਿ ਅਸੀਂ ਤੇ 50% ਕੰਮ ਕਰੀ ਬੈਠੇ ਆ ਜ਼ੋਰ, ਤੇ ਸਾਨੂੰ ਬਿਨਾਂ ਦੱਸੇ ਤੋਂ, ਬਿਨਾਂ ਕਿਸੇ ਕਸੂਰ ਤੋਂ ਸਾਨੂੰ ਸਜ਼ਾ ਕਾਹਦੀ ਦਿੱਤੀ ਜਾ ਰਹੀ ਹੈ? ਹੁਣ ਦੱਸੋ ਕੀ ਜਵਾਬ ਹੈ ਕਿਸੇ ਕੋਰਟ ਕੋਲ, ਕਿਸੇ ਵਕੀਲ ਕੋਲੇ ਦਾ ਕੀ ਜਵਾਬ ਹੈ? ਕਿ ਜਦੋਂ ਕੋਈ ਬੰਦਾ ਗਲਤ ਕੰਮ ਹੀ ਨਹੀਂ ਕਰ ਰਿਹਾ, ਜਾਂ ਤਾਂ ਤੁਸੀਂ ਸਾਬਤ ਕਰੋ, ਉਹਨਾਂ ਦੀ ਟੈਂਡਰਿੰਗ ਰੱਦ ਕਰੋ ਜਿਹੜੀ ਅਲਾਟਮੈਂਟ ਹੈ, ਤੇ ਜਾਂ ਕੋਈ ਨੁਕਸ ਕੱਢੋ। ਤੁਸੀਂ ਉਹਨੂੰ ਦਰਕਨਾਰ ਕਰਕੇ ਨਵੀਂ ਪਾਲਿਸੀ ਲੈ ਆਂਦੀ। ਜੇ ਪਾਲਿਸੀ ਲਾਉਣੀ ਹੈ ਤਾਂ ਘੱਟੋ ਘੱਟ ਉਹਨਾਂ ਨੂੰ ਕਹਿ ਦਿਓ ਕਿ ਹਾਂ ਬਾਈ ਤੁਹਾਡੇ ਕੋਲ ਟੈਂਡਰ ਹੈ, ਤੁਹਾਨੂੰ ਆਹ ਕੁਝ ਕਰਨਾ ਪਏਗਾ, ਬਸ ਦੈਟਸ ਇਟ। ਤੁਹਾਡਾ ਕੰਮ ਵੀ ਹੋ ਗਿਆ, ਅਗਲੇ ਦਾ ਕੰਮ ਵੀ ਹੋ ਗਿਆ। ਜੀਪੀਐਸਸੀ ਲਾਉਣੇ ਆ ਟਰੱਕਾਂ 'ਚ, ਲਵਾ ਲਓ, ਉਹਨਾਂ ਨੂੰ ਕਹਿ ਦਿਓ। ਹੁਣ ਉਹ ਵੀ ਅੜ ਗਿਆ ਕੰਮ। ਸੋ ਮੈਂ ਤੁਹਾਨੂੰ ਇੱਕ ਮਿਸਾਲ ਦਿੱਤੀ ਹੈ ਕਿ ਕਿਸ ਤਰ੍ਹਾਂ ਕੰਮ ਕੀਤੇ ਜਾ ਰਿਹਾ। ਮੈਂ ਕੋਈ ਸਰਕਾਰ ਦੇ ਵਿੱਚੋਂ ਕੋਈ ਚੀਫ ਸੈਕਟਰੀ ਰਿਟਾਇਰ ਨਹੀਂ ਹੋਇਆ, ਪਰ ਇਹਨਾਂ ਦੀਆਂ ਇਹ ਗੱਲਾਂ ਜਿਹੜੀਆਂ ਇਦਾਂ ਦੀਆਂ ਰਾਜਨੀਤੀ 'ਚ ਹੁੰਦੀਆਂ ਨੇ, ਇਹ ਗੱਲਾਂ ਹੀ ਬਹੁਤ ਕੁਝ ਸਿਖਾ ਦਿੰਦੀਆਂ ਤੁਹਾਨੂੰ। ਤਾਂ ਬਹਰਹਾਲ 276 ਖੱਡਾਂ ਲਈ ਜਿਹੜੇ ਇਹਨਾਂ ਨੇ ਟੈਂਡਰ ਖੋਲੇ ਸੀ, ਉਹਨਾਂ ਤੇ ਰੋਕ ਲਾ ਦਿੱਤੀ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ। ਇਹਦੇ ਵਿੱਚ ਉਹੀ ਗੱਲ ਫੇਰ ਕਿ ਜਿਹੜੇ ਟੈਂਡਰਾਂ ਦੀ ਅਲਾਟਮੈਂਟ ਹੋਈ ਆ, ਉਹਦੇ ਵਿੱਚੋਂ ਕਹਿੰਦੇ ਆ ਕਿ 276 ਟੈਂਡਰ ਦਿੱਤੇ ਸਨ, ਤੇ ਹਾਈ ਕੋਰਟ ਵੱਲੋਂ 275 ਖੱਡਾਂ ਦੇ ਟੈਂਡਰ ਤੇ ਸਟੇ ਆਰਡਰ ਹੋ ਗਿਆ, ਯਾਨੀ ਉੱਥੇ ਹੀ ਕੰਮ ਰੁਕ ਗਿਆ। ਤੇ ਜੇ ਆਪਾਂ ਦੇਖੀਏ ਤਾਂ ਆਟਾ ਦਾਲ ਵਾਲੀ ਸਕੀਮ ਤੇ ਵੀ ਜਿਹੜਾ ਇਹਨਾਂ ਨੇ ਕਿਹਾ ਸੀ ਘਰ ਘਰ ਆਟਾ, ਪਹਿਲਾਂ ਘਰ ਘਰ ਨੌਕਰੀ ਬੜੀ ਮਸ਼ਹੂਰ ਸੀ, ਫਿਰ ਘਰ ਘਰ ਆਟਾ ਸਕੀਮ ਆ ਗਈ। ਤਾਂ ਹੁਣ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕੋਈ ਕਹਿ ਦੇਗਾ ਕਿ ਘਰ ਘਰ ਡਾਟਾ, ਇਹ ਸਿਮ ਵੀ ਦੇ ਕੇ ਆਇਆ ਕਰਾਂਗੇ, ਨਾਲ 3 GB ਵਾਲਾ ਪੈਕ ਵੀ ਦੇ ਕੇ ਆਇਆ ਕਰਾਂਗੇ ਮੰਥਲੀ। ਬਸ ਦੇ ਦਿਨਾਂ ਦਿਨ ਤੁਸੀਂ ਪਬਜੀ ਖੇਡੋ, ਟਿਕਟੌਕ ਬਣਾਓ, ਰੀਲਾਂ ਕਰੋ, ਸ਼ੀਲਾਂ ਕਰੋ, ਨਜ਼ਾਰੇ ਲਓ, ਕਿਸੇ ਗੱਲ ਦੀ ਕਮੀ ਨਹੀਂ ਜੇ ਆਉਣ ਦਿੰਦੇ। ਤਾਂ ਬਹਰਹਾਲ ਇਹਨਾਂ ਨੇ ਜੋ ਉੱਥੇ ਗਰਾਊਂਡ ਦਿੱਤਾ ਹੈ, ਉਹ ਦਿੱਤਾ ਹੈ ਕਿ ਜੋ ਇਹਨਾਂ ਨੇ ਇਹ ਸਾਰਾ ਕੁਝ ਅਲਾਟਮੈਂਟ ਵਾਲਾ ਕੰਮ ਕੀਤਾ ਹੈ, ਤਾਂ ਜੋ ਡਿਪਾਰਟਮੈਂਟ ਆਫ ਪੋਲਿਊਸ਼ਨ, ਕਹ ਲੋ ਕਿ ਪ੍ਰਦੂਸ਼ਣ ਵਾਲਾ ਜਿਹੜਾ ਡਿਪਾਰਟਮੈਂਟ ਆ, ਤੇ ਉਹਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਦਾ ਪਾਲਣ ਨਹੀਂ ਹੋਇਆ, ਉਹ ਅਣਦੇਖੀ ਹੋ ਗਈ ਆ। ਦੱਸੋ ਫਸ ਗਈ ਨਾ ਕਰਾਰੀ। ਮਤਲਬ ਕਿ ਜਦੋਂ ਤੁਸੀਂ ਕਾਹਲੀ ਦੇ ਵਿੱਚ ਕੰਮ ਕਰੋਗੇ, ਪ੍ਰੋਪਰਲੀ ਤੁਸੀਂ ਸਾਰੀਆਂ ਚੀਜ਼ਾਂ ਨੂੰ ਫੋਲੋ ਨਾ ਕੀਤਾ, ਤਾਂ ਅਗਲੇ ਨੇ ਤੇ ਇੱਕ ਗਰਾਊਂਡ ਬਣਾਉਣਾ, ਬਸ ਠੋਕਦੇ ਨਹੀਂ ਅਮਰ ਜੀ। ਤਾਂ ਹੁਣ ਤੁਸੀਂ ਵੇਖ ਲਓ, ਲਾਅ ਅਫਸਰਾਂ ਦੀ ਨਿਯੁਕਤੀ ਚੈਲੰਜ, ਇਹ ਚੈਲੰਜ, ਲਿਕਰ ਪਾਲਿਸੀ ਚੈਲੰਜ, ਟਰਾਂਸਪੋਰਟੇਸ਼ਨ ਪਾਲਿਸੀ ਚੈਲੰਜ, ਚੈਲੰਜ ਹੀ ਚੈਲੰਜ, ਚੈਲੰਜ ਹੀ ਚੈਲੰਜ। ਜਿਵੇਂ ਅੱਗੇ ਕੁਝ ਗਾਇਕ ਰਿਪਲਾਈ ਖੇਡਦੇ ਸੀ ਨਾ, ਬਸ ਇੱਥੇ ਹੁਣ ਚੈਲੰਜ ਚੱਲ ਰਿਹਾ, ਚੈਲੰਜ। ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਮਿੰਟੂ ਜੀ ਸੁਖਬੀਰ ਸਿੰਘ ਬਾਦਲ ਸਿੱਟ ਦੇ ਅੱਗੇ ਪੇਸ਼ ਹੋਏ ਆ ਜੀ। ਆਓ ਸਿੱਟ ਦੇ ਅੱਗੇ ਉਹਨਾਂ ਨੂੰ ਕਾਫੀ ਦੇਰ ਸੈਟ ਡਾਊਨ ਹੋਣਾ ਪਿਆ ਹੈ, ਸੈਟਿੰਗ ਉਹਨਾਂ ਦੀ ਕਾਫੀ ਹੋਈ ਹੈ। ਵੈਸੇ ਹੁਣ ਤੇ ਗੱਲ ਇਹ ਆ ਕਿ ਉਹਨਾਂ ਨੇ ਨਾ ਜ਼ਿਆਦਾਤਰ ਉੱਥੇ ਰਹਿائش ਰੱਖੀ ਆ, ਇਹਨਾਂ ਦਾ ਜਿਹੜਾ ਘਰ ਆ, ਤੇ ਜਿੱਥੇ ਇਹ SIT ਟਿਕਾਣਾ ਬਣਾ ਕੇ ਬਹਿੰਦੀ ਆ, ਬਸ ਇੰਨਾ ਕੁ ਫਰਕ ਆ ਕਿ ਜੇ ਕੋਈ ਜ਼ੋਰ ਦੇ ਨਾਲ ਖਿੱਦੋ ਸੁੱਟੇ ਤੇ ਪਹੁੰਚ ਜਾਂਦੀ ਆ, ਪਰ ਨੇੜੋ ਨੇੜੀ ਆ। ਉੱਥੇ ਬੈਠੇ ਹੁੰਦੇ, ਕਹਿੰਦੇ ਕੱਲ ਹੀ ਕੋਈ ਨਹੀਂ, ਜਦੋਂ ਮਰਜ਼ੀ ਬੁਲਾ ਲਓ ਜੀ, ਆਵਾਜਾਈ ਲੱਗੀ ਰਹਿੰਦੀ ਆ। ਤਾਂ ਬਹਰਹਾਲ ਕਾਫੀ ਘੰਟੇ ਬਿਤਾਏ ਨੇ ਇਹਨਾਂ ਨੇ, ਉਸ ਤੋਂ ਬਾਅਦ ਬਾਹਰ ਆਏ, ਕਹਿੰਦੇ ਕਿ ਕੋਈ ਗੱਲ ਨਹੀਂ, ਇਨਸਾਫ ਹੋਣਾ ਚਾਹੀਦਾ, ਮੈਨੂੰ ਭਾਵੇਂ 100 ਵਾਰੀ ਬੁਲਾ ਲਓ, ਕੋਈ ਫਰਕ ਨਹੀਂ ਪੈਂਦਾ। ਤਾਂ ਖੈਰ ਦੇਖੋ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਇਹਨਾਂ ਦੀ ਨਜ਼ਰ ਦੇ ਵਿੱਚ ਕਹਿੰਦੇ ਕਿ ਅਸੀਂ ਬਈ ਠੀਕ ਠਾਕ ਆ, ਸਾਡਾ ਕੋਈ ਕਸੂਰ ਨਹੀਂ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ SIT ਫੇਰ ਬੁਲਾਏਗੀ? ਤਾਂ ਹੁਣ ਇੱਕ ਵਾਰੀ ਤਾਂ ਜਿਹੜਾ SIT ਦਾ ਬੁਲਾਵਾ ਤਕਰੀਬਨ ਪੂਰਾ ਹੋ ਗਿਆ। ਬੈਬਲ 'ਚ ਵੀ ਪੁੱਛਗਿੱਛ ਹੋ ਗਈ ਮਾਮਲੇ ਅੰਦਰ, ਤਾਂ ਇੱਧਰ ਕੋਟਕਪੂਰੇ 'ਚ ਵੀ ਪੁੱਛਗਿੱਛ ਹੋ ਗਈ ਇਸ ਮਾਮਲੇ ਅੰਦਰ। ਹੁਣ ਤਾਂ ਕੋਈ ਰਹਿ ਨਹੀਂ ਗਿਆ, ਤੇ ਜੇ ਹੁਣ ਵੀ ਸਾਬਤ ਨਾ ਕਰ ਸਕੇ, ਕਿਉਂਕਿ ਸਾਬਤ ਕੀ ਕਰਨਾ, ਦੋ ਨੁਕਤਿਆਂ ਤੇ ਲੜਾਈ ਹੈ। ਇਹਨੂੰ ਜਦੋਂ ਵੀ ਤੁਸੀਂ ਖਬਰ ਨੂੰ ਕਰੋਗੇ, ਇਹਨੂੰ ਦੋ ਨੁਕਤਿਆਂ ਤੋਂ ਲੈ ਲਿਓ ਜੀ, ਬਾਹਰ ਕੁਛ ਹੋਣਾ ਨਹੀਂ। ਦੋ ਨੁਕਤੇ ਕੀ ਹੈ?
ਆਮ ਆਦਮੀ ਪਾਰਟੀ ਦਾ ਜ਼ੋਰ ਲੱਗਾ ਪਿਆ ਹੈ ਬਈ ਇਹ ਸਾਬਤ ਕੀਤਾ ਜਾਵੇ ਕਿ ਦਰਅਸਲ ਆਰਡਰ ਇਹਨਾਂ ਨੇ ਕੀਤੇ ਸਨ। ਜਿਵੇਂ ਕਾਂਗਰਸ ਜ਼ੋਰ ਲਾ ਰਹੀ ਸੀ ਕਿ ਗੋਲੀ ਦੇ ਜਾਂ ਲਾਠੀ ਚਾਰਜ ਦੇ ਆਰਡਰ ਇਹਨਾਂ ਦੇ ਆ, ਤਾਂ ਦੂਸਰੇ ਪਾਸੇ ਉਹਨਾਂ ਦਾ ਜ਼ੋਰ ਕੀ ਹੈ ਇਹ ਸਾਬਤ ਕਰਨ ਚ ਕਿ ਭਾਈ ਦੇਖੋ, ਗੱਲ ਸੁਣੋ ਸਾਡੀ, ਭਾਈ ਸਿਆਣੇ ਬਣੋ ਕਿ ਕਦੇ ਵੀ ਹਾਕਮ ਉੱਤੇ ਬੈਠਾ ਹਾਕਮ, ਚਾਹੇ ਉਹ ਹੋਮ ਚ ਹੈ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਚ ਹੈ, ਉਹ ਡਾਇਰੈਕਟਲੀ ਕੋਈ ਆਰਡਰ ਨਹੀਂ ਕਰਦਾ, ਆਰਡਰ ਕਰਦਾ ਡਿਊਟੀ ਮੈਜਿਸਟ੍ਰੇਟ। ਇਹੋ ਜੀ ਸਿਚੁਏਸ਼ਨ ਚ ਤੇ ਡਿਊਟੀ ਮੈਜਿਸਟ੍ਰੇਟ ਜੀ ਨੇ ਆਲਰੇਡੀ ਬਿਆਨ ਦਰਜ ਕਰਵਾਏ ਹੋਏ 164 ਤੇ। ਬਸ ਇਹ ਦੋ ਨੁਕਤਿਆਂ ਦੀ ਲੜਾਈ ਹੈ। ਹੁਣ ਕਿਹੜਾ ਬੰਦਾ ਆਪਣੇ ਆਪ ਨੂੰ ਵਿਦੋਸ਼ਾ ਸਾਬਤ ਕਰਦਾ ਹੈ ਜਾਂ ਕਿਹੜੀ ਧਿਰ ਜਿਹੜੀ ਹੈ ਉਹਨੂੰ ਦੋਸ਼ੀ ਸਾਬਤ ਕਰਦੀ ਹੈ, ਇਹ ਬਾਅਦ ਦੀ ਗੱਲ ਹੈ। ਬਾਹਰ ਆ ਕੇ ਇਹਨਾਂ ਨੇ ਕੁਝ ਨਹੀਂ ਕਹਿਣਾ, ਪਰ ਤੁਸੀਂ ਸਮਝ ਲਓ ਕਿ 5 ਘੰਟੇ 6 ਘੰਟੇ ਉਹ ਕੋਈ ਉੱਥੇ ਤਾਸ਼ ਨਹੀਂ ਖੇਡ ਰਹੇ ਕਿ ਦੇ ਪੱਤਾ ਜੀ ਆ ਲੱਗੇਗੀ ਪਾਣ ਦੀ, ਐਸਾ ਕੁਝ ਨਹੀਂ ਹੈ। 6 ਘੰਟੇ 5-6 ਘੰਟੇ ਨਾ ਦੋ ਨੁਕਤਿਆਂ ਤੇ ਖੇਡ ਹੋਣਾ ਬਸ। ਜੇ ਇਹ ਦੋ ਖਾਸ ਤੌਰ ਤੇ ਮਾਮਲੇ ਤੁਹਾਡੇ ਸਾਹਮਣੇ ਕਦੇ ਵੀ ਆਉਣ, ਬਹਿਬਲ ਵਾਲਾ ਤੇ ਕੋਟਕਪੂਰਾ ਵਾਲਾ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਜੇਲ੍ਹਾਂ ਦੀ ਗੱਲ ਕਰੀਏ। ਪੰਜਾਬ ਵਿਚਲੀਆਂ ਜਿਹੜੀਆਂ ਜੇਲ੍ਹਾਂ ਹੈ, ਉਹਨਾਂ ਦੇ ਸਰਵੇ ਦੇ ਲਈ ਸਰਕਾਰ ਨੇ ਪ੍ਰੋਗਰਾਮ ਉਲੀਕਿਆ ਜੀ ਕੋਈ? ਹਾਂਜੀ ਦੇਖੋ, ਇਹ ਆ ਕਿ ਜਿਹੜਾ ਇਹ ਸਰਵੇ ਦਾ ਪ੍ਰੋਗਰਾਮ ਹੈ, ਵੈਸੇ ਇੱਕ ਸਰਵਾ ਇਹਨਾਂ ਨੇ ਅੱਗੇ ਵੀ ਕਰਵਾਇਆ ਸੀਗਾ ਤੇ ਉਹਦੇ ਚ ਉਹਨੂੰ ਪਾਇਲਟ ਪ੍ਰੋਜੈਕਟ ਕਿਹਾ ਗਿਆ ਸੀਗਾ। ਇਹਨਾਂ ਨੇ ਰੈਂਡਮਲੀ ਜਾ ਕੇ ਡੋਪ ਟੈਸਟ ਕੀਤੇ ਸਨ ਤਾਂ ਉਹ ਬੜੇ ਹੈਰਾਨੀਜਨਕ ਨਤੀਜੇ ਦੇ ਗਏ। ਇੱਥੋਂ ਜੀ ਤੱਕ ਕਿ 29,000 ਇਸ ਟਾਈਮ ਸਾਡਾ ਬੰਦੀ ਹੈ, ਜਿਹਦੇ ਚ ਕੱਚੇ ਕੈਦੀ ਵੀ ਆ ਗਏ, ਪੱਕੇ ਕੈਦੀ ਵੀ ਆ ਗਏ। ਤਾਂ 29,000 ਦੇ ਵਿੱਚੋਂ ਵੈਸੇ ਸਾਡੀ ਕਪੈਸਿਟੀ ਜਿਹੜੀ ਹੈ ਉਹ ਮੇਰੇ ਖਿਆਲ ਦੇ ਨਾਲ ਲਾ ਲਓ ਕਿ 21-22,000 ਦੀ ਹੋਏਗੀ। ਜੀ 7-8,000 ਇਹ ਓਵਰ ਕਪੈਸਿਟੀ ਹੈ, 7-8,000। ਤਾਂ ਇਹਦਾ ਵੀ ਇੱਕ ਨੁਕਸਾਨ ਹੁੰਦਾ ਜੇਲ੍ਹਾਂ ਦੇ ਵਿੱਚ। ਜਿੰਨੀ ਜ਼ਿਆਦਾ ਜੇਲ੍ਹਾਂ ਦੇ ਅੰਦਰ ਇਹ ਗਿਣਤੀ ਹੋਏਗੀ, ਉਹਨਾਂ ਜ਼ਿਆਦਾ ਪ੍ਰਸ਼ਾਸਕੀ ਢਾਂਚਾ ਔਖਾ ਹੋ ਜਾਂਦਾ ਹੈ। ਹੂੰ ਜਿੰਨੇ ਜ਼ਿਆਦਾ ਤਲਾਸ਼ੀ ਵਗੈਰਾ ਕੁਝ ਵੀ ਆ, ਬਹੁਤ ਔਖਾ ਹੋ ਜਾਂਦਾ ਹੈ। ਸੋ ਇਹ ਇੱਕ ਸਮੱਸਿਆ ਹੁੰਦੀ ਓਵਰ ਕਪੈਸਿਟੀ ਦੀ। ਹੁਣ ਇਹ ਜਿਹੜੇ 29,900 ਆਲਮੋਸਟ 30,000 ਬੰਦੀ ਹੈ ਇਸ ਵੇਲੇ, ਬਹੁਤ ਵੱਡੀ ਜੀ ਗਿਣਤੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਪੈਸਿਟੀ ਤੋਂ ਇਹ ਬਹੁਤ ਜ਼ਿਆਦਾ ਅੱਗੇ ਆ। ਹੁਣ ਜਦੋਂ ਇਹਨਾਂ ਨੇ ਸਾਰੀ ਸਕਰੀਨਿੰਗ ਕੀਤੀ ਤਾਂ ਤਕਰੀਬਨ 50% ਲਾ ਲਓ ਕਿ ਐਸੇ ਸੀਗੇ ਜਿਹੜੇ ਨਸ਼ੇੜੀ ਨਿਕਲੇ ਆ। ਹੁਣ ਕੁਝ ਦਾ ਤਾਂ ਉੱਥੇ ਰਜਿਸਟਰਡ ਜਿਵੇਂ ਓਟਸ ਸੈਂਟਰ ਚੱਲਦੇ ਨੇ, ਉਦਾਂ ਨਸ਼ਾ ਛਡਾਊ ਕੇਂਦਰਾਂ ਚ ਇਲਾਜ ਚੱਲਦਾ ਹੈ। ਇਸ ਤੋਂ ਇਲਾਵਾ ਵੀ ਕਈ ਬਹੁਤ ਵੱਡੀ ਗਿਣਤੀ ਵਾਲੇ ਜਿਹੜੇ ਸੀਗੇ ਪੀੜਤ, ਉਹ ਪਾਏ ਗਏ। ਹੁਣ ਉਹ ਕਿੱਥੋਂ ਨਸ਼ਾ ਲੈਂਦੇ ਸੀ, ਕਿਵੇਂ ਜੇਲ੍ਹ ਚ ਲੱਗੇ, ਵੀ ਇੱਕ ਬੜਾ ਵੱਡਾ ਸਵਾਲ ਆ। ਤਾਂ ਇਹਦੇ ਵਾਸਤੇ ਹੁਣ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਸਾਈਕੋਲੋਜੀ ਵਿਭਾਗ ਆ, ਇਹ ਮਹਿਕਮਾ ਹੈ ਜਿਹੜਾ, ਉਹਦੇ 57 ਸਟੂਡੈਂਟਾਂ ਨੂੰ ਇਹਨਾਂ ਨੇ ਡਿਊਟੀ ਤੇ ਲਾ ਦਿੱਤਾ ਹੈ ਕਿ ਤੁਸੀਂ ਜਾਓ ਅੰਦਰ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੇਸ਼ ਦੇ ਵਿੱਚ ਪਹਿਲਾ ਪ੍ਰੋਜੈਕਟ ਹੋਏਗਾ ਜਿਹਦੇ ਚ ਸਟੂਡੈਂਟ ਜਿਹੜੇ ਉਹ STF ਦੀ ਜਾ ਕੇ ਡਾਇਰੈਕਟਲੀ ਇਮਦਾਦ ਕਰਨਗੇ। ਤਾਂ ਜੀ ਤੁਸੀਂ ਸਮਝ ਗਏ ਕਿ ਜਿੱਥੇ ਸਾਈਕੀ ਨਾਲ ਜੁੜਿਆ ਕੋਈ ਮਸਲਾ ਆ ਗਿਆ ਤਾਂ ਉੱਥੇ ਇਹ ਜਿਹੜਾ ਮਨੋਵਿਗਿਆਨ ਦਾ ਵਿਦਿਆਰਥੀ ਹੈ ਉਹ ਜਾ ਕੇ ਗਾਈਡ ਕਰੇਗਾ, ਮੋਟੀਵੇਟ ਕਰੇਗਾ। ਮਤਲਬ ਕਿ ਇੱਕ ਜਿਵੇਂ ਆਪਾਂ ਕਹਿ ਲਈਏ ਕਿ ਮਾਨਸਿਕ ਤੌਰ ਤੇ ਸਪੋਰਟ, ਤਾਂ ਦੂਸਰੇ ਪਾਸੇ ਇਲਾਜ, ਤੇ ਤੀਸਰੇ ਪਾਸੇ ਕੋਈ ਅੱਛੀ ਸਿੱਖਿਆ ਦਾ ਪ੍ਰਬੰਧ ਜਾਂ ਖੇਡਾਂ ਦਾ ਪ੍ਰਬੰਧ। ਇਹ ਇਹਨਾਂ ਦਾ ਮਾਸਟਰ ਪਲਾਨ ਨਜ਼ਰ ਆਉਂਦਾ ਹੈ। ਤੇ ਜੇ ਇਦਾਂ ਹੋ ਜਾਂਦਾ ਬਈ ਚੰਗਾ ਹੈ। ਮੈਂ ਹਰ ਇੱਕ ਗੱਲ ਤੇ ਕਦੇ ਵੀ ਅੰਨ੍ਹੇਵਾਹ ਕਿਸੇ ਨੂੰ ਜੀ ਕ੍ਰਿਟੀਸਾਈਜ਼ ਨਹੀਂ ਕੀਤਾ। ਜੇ ਇਸ ਤਰ੍ਹਾਂ ਦੇ ਜਿਹੜੇ ਵੀ ਕਦਮ ਚੁੱਕੇ ਜਾਂਦੇ, ਜਿਸ ਤਰ੍ਹਾਂ ਦੇ ਫੈਸਲੇ ਲੈ ਜਾਂਦੇ ਨੇ, ਜੇ ਉਹ ਨਤੀਜਿਆਂ ਤੱਕ ਪਹੁੰਚਦੇ ਨੇ, ਕੁਝ ਬੰਦੇ ਹੀ ਉਹਦੇ ਚੋਂ ਲਾ ਲਓ ਕੋਈ 5-10% ਵੀ ਬਦਲ ਜਾਂਦੇ ਨੇ, ਤਾਂ ਉਹਨਾਂ ਦੇ ਬਦਲਿਆਂ ਦਾ ਕੱਲੇ ਜੇਲ੍ਹ ਦੇ ਸੁਧਾਰ ਜਾਂ ਜੇਲ੍ਹ ਦੇ ਪ੍ਰਬੰਧ ਨਾਲ ਮਸਲਾ ਨਹੀਂ ਜੁੜੇਗਾ, ਬਲਕਿ ਜਦੋਂ ਬਾਹਰ ਆਉਣਗੇ ਉਹਨਾਂ ਦੇ ਘਰ ਵਾਲੇ ਵੀ ਸੁਖੀ ਹੋ ਜਾਣਗੇ, ਕਿਉਂਕਿ ਅੰਦਰ ਬੈਠੇ ਉਹਨਾਂ ਤੇ ਪੈਸੇ ਖਾਈ ਜਾਣੇ। ਹੂੰ ਜੀ 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 ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇਣ ਦੇ ਲਈ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਵੀ ਚਰਚਾ ਕਰਾਂਗੇ। ਵੱਡੀ ਖਬਰ ਇਸ ਵੇਲੇ ਇਹ ਹੈ ਚਰਚਾ ਦੇ ਵਿੱਚ ਕਿ ਤਾਲਿਬਾਨ ਨੇ ਅਫਗਾਨਿਸਤਾਨ ਤੋਂ ਸਿੱਖ ਧਰਮ ਗ੍ਰੰਥਾਂ ਨੂੰ ਲਿਜਾਣ ਤੋਂ ਰੋਕਿਆ, ਤੇ ਇਸ ਦੇ ਨਾਲ ਨਾਲ ਖਬਰ ਇੱਕ ਇਹ ਵੀ ਆ ਰਹੀ ਹੈ ਕਿ ਗੁਜਰਾਤ ਤੱਟ ਤੋਂ
200 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ 6 ਪਾਕਿਸਤਾਨੀ ਕਾਬੂ ਕੀਤੇ ਗਏ ਨੇ। ਇਹਨਾਂ ਖਬਰਾਂ ਤੇ ਚਰਚਾ ਕਰਾਂਗੇ, ਪਰ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਅਫਗਾਨਿਸਤਾਨ ਤੋਂ ਸ਼ੁਰੂਆਤ ਕਰਾਂਗੇ ਖਬਰਾਂ ਦੇ ਇਸ ਹਿੱਸੇ ਦੇ ਵਿੱਚ, ਜਿੱਥੇ ਤਾਲਿਬਾਨ ਸਰਕਾਰ ਨੇ ਸਿੱਖ ਧਰਮ ਗ੍ਰੰਥਾਂ ਨੂੰ ਭਾਰਤ ਲਿਜਾਣ ਤੋਂ ਰੋਕ ਦਿੱਤਾ ਹੈ। ਇਹ ਲਿਖਤਾਂ 11 ਸਤੰਬਰ ਨੂੰ ਨਵੀਂ ਦਿੱਲੀ ਆਏ 60 ਅਫਗਾਨ ਸਿੱਖਾਂ ਦੇ ਇੱਕ ਜੱਥੇ ਨਾਲ ਭਾਰਤ ਲਿਆਂਦੀਆਂ ਜਾਣੀਆਂ ਸਨ। ਪਤਾ ਲੱਗਿਆ ਹੈ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸੂਚਨਾ ਤੇ ਸੱਭਿਆਚਾਰ ਮਹਿਕਮੇ ਵੱਲੋਂ ਅਧਿਕਾਰਤ ਮਨਜ਼ੂਰੀ ਨਾ ਮਿਲਣ ਕਰਕੇ ਗ੍ਰੰਥਾਂ ਨੂੰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ। ਸ਼੍ਰੋਮਣੀ ਕਮੇਟੀ ਨੇ ਹੁਣ ਤਾਲਿਬਾਨ ਸਰਕਾਰ ਦੀ ਨਿਖੇਧੀ ਕਰਦਿਆਂ ਇਸ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲੇ ਤੋਂ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਰੁਖ ਕਰਾਂਗੇ ਗੁਜਰਾਤ ਦਾ। ਗੁਜਰਾਤ ਦੇ ਅੱਤਵਾਦ ਰੋਕੂ ਦਸਤੇ ਨੇ ਭਾਰਤੀ ਤੱਟ ਰੱਖਿਅਕਾਂ ਦੇ ਨਾਲ ਸਾਂਝੇ ਆਪਰੇਸ਼ਨ ਦੇ ਦੌਰਾਨ ਤੱਟ ਤੋਂ ਦੂਰ ਅਰਬ ਸਾਗਰ ਦੇ ਵਿੱਚ ਇੱਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਦੇ ਵਿੱਚੋਂ 200 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਹਦੀ ਜਿਹੜੀ ਇਹਦਾ ਭਾਰ ਹੈ ਜਿਹੜਾ ਉਹ 40 ਕਿਲੋ ਦੱਸਿਆ ਗਿਆ। ਏਟੀਐਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 6 ਪਾਕਿਸਤਾਨੀ ਨਾਗਰਿਕਾਂ ਤੇ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇਹ ਤੱਟ ਰੱਖਿਅਕ ਅਤੇ ਏਟੀਐਸ ਦੀ ਸਾਂਝੀ ਟੀਮ ਨੇ ਇਹ ਆਪਰੇਸ਼ਨ ਕੀਤਾ ਸੀ ਕੱਛ ਜ਼ਿਲ੍ਹੇ ਦੇ ਜਖਾਊ ਬੰਦਰਗਾਹ ਦੇ ਨੇੜੇ। ਜਦੋਂ ਉਹਨਾਂ ਨੇ ਸਮੁੰਦਰ ਦੇ ਵਿੱਚ ਮੱਛੀ ਫੜਨ ਵਾਲੀ ਇੱਕ ਕਿਸ਼ਤੀ ਨੂੰ ਰੋਕਿਆ ਤਾਂ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ 40 ਕਿਲੋ ਹੈਰੋਇਨ ਬਰਾਮਦ ਹੋਈ ਤੇ ਉਸ ਤੋਂ ਬਾਅਦ ਇਸ ਨੂੰ ਗੁਜਰਾਤ ਤੱਟ ਤੋਂ ਉਤਾਰਨ ਤੋਂ ਬਾਅਦ ਸੜਕ ਦੇ ਰਾਹੀਂ ਪੰਜਾਬ ਲਿਆਇਆ ਜਾਣਾ ਸੀ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ। ਆਪਾਂ ਪਹਿਲਾਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕਰਦੇ ਆ ਰਹੇ ਹਾਂ ਕਿ ਮੁੰਦਰਾ ਪੋਰਟ ਤੋਂ ਜਿਹੜੀ ਹੈਰੋਇਨ ਜ਼ਬਤ ਹੋਈ ਸੀ ਉਹਦੀ ਕੀਮਤ ਕੱਢ ਕੇ ਦੇਖ ਲਓ ਕਿੰਨੀ ਸੀ, ਉਹਦਾ weight ਕੱਢ ਕੇ ਦੇਖ ਲਓ। ਉਸ ਤੋਂ ਬਾਅਦ ਇੱਕ 75 ਕਿਲੋ ਖੇਪ ਦੇ ਨਾਲ ਇੱਕ ਟਰੱਕ ਹੋਰ ਫੜਿਆ ਗਿਆ ਸੀ। ਤਾਂ ਲੰਘੇ ਦਿਨੀ ਵੀ ਪੰਜਾਬੀ ਰੇਡੀਓ ਯੂਐਸਏ ਦੀ ਇੱਕ ਰਿਪੋਰਟ ਦੇ ਵਿੱਚ, ਜਿਹਦੇ ਵਿੱਚ ਜਿਹੜੇ ਸਾਡੇ ਰਾਜਪਾਲ ਨੇ ਬਨਵਾਰੀ ਲਾਲ ਪ੍ਰੋਹਤ ਜੀ, ਉਹਨਾਂ ਨੇ ਪੰਜਾਬ ਸਰਕਾਰ ਦੀ ਬਾਬਤ ਤੇ ਗੱਲ ਕਹੀ ਸੀ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਦੋ ਚੀਜ਼ਾਂ ਤੇ ਸੰਜੀਦਾ ਨਹੀਂ ਆ। ਪਹਿਲਾ ਨਸ਼ਾ ਤੇ ਦੂਜਾ ਉਹ ਕਹਿੰਦੇ ਕਿ ਜਿਹੜਾ ਮਾਈਨਿੰਗ ਦਾ ਮਾਮਲਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਮਾਈਨਿੰਗ ਰੋਕਣਾ, ਨਸ਼ਾ ਰੋਕਣਾ ਸਰਕਾਰਾਂ ਦੇ, ਸਟੇਟ ਸਰਕਾਰਾਂ ਦੇ ਕੰਮ ਨੇ। ਪਰ ਅਸਲ ਦੇ ਵਿੱਚ ਰਾਜਪਾਲ ਦੇ ਬਿਆਨ ਨੂੰ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਕਾਊਂਟਰ ਨਹੀਂ ਕੀਤਾ। ਉਹ ਕਰਨਾ ਚਾਹੀਦਾ ਸੀ ਉਹਨਾਂ ਨੂੰ। ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀਗਾ ਕਿ ਜਿਹੜੀ ਬਾਰਡਰ ਦੀ ਜ਼ਿੰਮੇਵਾਰੀ ਹੈ ਉਹ ਤੁਹਾਡੀ ਹੈ, ਤੁਸੀਂ ਰੋਕਣੀ ਹੈ। ਸੋ ਬੜੇ ਸਹਿਜੇ ਤੇ ਬੜੇ ਇੱਕ ਗੰਭੀਰ ਤਰੀਕੇ ਨਾਲ ਰਾਜਪਾਲ ਨੇ ਪੰਜਾਬ ਸਰਕਾਰ ਦੇ ਕੰਮਾਂ ਤੇ ਕਿੰਤੂ ਕਰ ਦਿੱਤਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ। ਹੁਣ ਇਹ ਰੱਬ ਜਾਣਦਾ ਵੀ ਇਹ ਕੁਛ ਕਿਉਂ ਨਹੀਂ ਬੋਲਦੇ, ਉਹਨਾਂ ਤੋਂ ਡਰਦੇ ਨੇ ਜਾਂ ਇਹਨਾਂ ਨੂੰ ਲੱਗਦਾ ਹੈ ਕਿ ਬੋਲ ਕੇ ਕੋਈ ਐਵੇਂ ਨਵਾਂ ਪੰਗਾ ਖੜਾ ਨਾ ਹੋ ਜੇ। ਇੱਕ ਪਾਸੇ ਜਿਹੜਾ ਉਹ ਭਾਜਪਾ ਤੇ ਦੋਸ਼ ਲਾਉਂਦੇ ਨੇ ਕਿ ਭਾਈ ਸਾਡੇ ਵਿਧਾਇਕ ਖਰੀਦੇ ਜਾ ਰਹੇ ਨੇ, ਸਾਨੂੰ ਇਹ 11 ਵਿਧਾਇਕ ਸਾਡਿਆਂ ਨੂੰ ਆਪਰੇਸ਼ਨ ਲੋਟਸ ਰਾਹੀਂ ਵਾਪਸ ਪਰਤਾਉਣਾ ਚਾਹੁੰਦੇ ਆ। ਤੇ ਦੂਜੇ ਪਾਸੇ ਜਿਹੜੇ ਕੇਂਦਰ ਸਰਕਾਰ ਆ ਉਹਦੀ ਕਦੇ ਕਿਸੇ ਕੰਮ ਤੇ ਜਿਹੜੀ ਗਲਤ ਨੀਤੀ ਤੇ ਆਲੋਚਨਾ ਵੀ ਨਹੀਂ ਕੀਤੀ ਜਾਂਦੀ ਸਰਕਾਰ ਵੱਲੋਂ। ਸਰਕਾਰ ਤਾਂ ਚਲੋ ਬਾਅਦ ਦੀ ਗੱਲ ਹੈ, ਪਾਰਟੀ ਦਾ ਸਪੋਕਸਪਰਸਨ ਤਾਂ ਕਰ ਹੀ ਸਕਦਾ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸੇ ਉਥਲ-ਪੁਥਲ ਦੀ, ਆਉਣ ਜਾਣ ਦੀ। ਹੁਣ ਗੋਆ ਦੇ ਵਿੱਚ ਕਾਂਗਰਸ ਨੂੰ ਤਕੜਾ ਝਟਕਾ ਲੱਗਿਆ। ਵਿਧਾਇਕ ਦਲ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਮਤਾ ਪਾਸ ਕਰ ਦਿੱਤਾ ਉੱਥੇ। ਤੇ ਕੁਝ ਸਮਾਂ ਪਹਿਲਾਂ ਭਾਜਪਾ ਦੇ ਸੂਬਾਈ ਪ੍ਰਧਾਨ ਸਦਾਨੰਦ ਸ਼ੇਤ ਤਨਾਵੜੇ ਨੇ ਕਿਹਾ ਸੀਗਾ ਕਿ ਕਾਂਗਰਸ ਦੇ 8 ਵਿਧਾਇਕ ਹੈ ਜਿਹੜੇ ਬੜੇ ਕਾਹਲੇ ਨੇ ਪੰਜਾ ਛੱਡ ਕੇ ਕਮਲ ਦੇ ਫੁੱਲ ਨੂੰ ਹੱਥ ਪਾਉਣ ਨੂੰ। ਸੋ ਵਿਰੋਧੀ ਧਿਰ ਦੇ ਆਗੂ ਮਾਈਕਲ ਲੋਬੋ ਨੇ 7 ਹੋਰਨਾਂ ਵਿਧਾਇਕਾਂ ਦੀ ਮੌਜੂਦਗੀ ਦੇ ਵਿੱਚ ਇਹ ਮਤਾ ਪੇਸ਼ ਕੀਤਾ। ਸਾਬਕਾ ਮੁੱਖ ਮੰਤਰੀ ਅਤੇ ਵਿਧਾਇਕ ਦਿਗੰਬਰ ਕਾਮਤ ਨੇ ਮਤੇ ਦਾ ਸਮਰਥਨ ਕੀਤਾ। ਇਸ ਘਟਨਾਕ੍ਰਮ ਤੋਂ ਪਹਿਲਾਂ 40 ਮੈਂਬਰੀ ਗੋਆ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ 11, ਭਾਜਪਾ ਦੇ 20 ਮੈਂਬਰ ਸਨ। ਮਤਾ ਪਾਸ ਹੋਣ ਤੋਂ ਬਾਅਦ 8 ਵਿਧਾਇਕਾਂ ਦੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਨਾਲ ਮੁਲਾਕਾਤ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਿੱਚ ਮਾਈਕਲ ਲੋਬੋ ਸਮੇਤ 7 ਹੋਰ ਵਿਧਾਇਕ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ। ਸਾਲ 2019 ਦੇ ਵਿੱਚ ਇਸੇ ਤਰ੍ਹਾਂ ਕਾਂਗਰਸ ਦੇ 10 ਵਿਧਾਇਕ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਤੇ 8 ਇਹ ਲਾ ਲਓ ਤੁਸੀਂ, ਹੁਣ 18 ਵਿਧਾਇਕ ਜਿਹੜੇ ਆ ਉਹ ਕਾਂਗਰਸ ਦੇ ਭਾਜਪਾ ਦੇ ਵਿੱਚ ਚਲੇ ਗਏ ਨੇ, ਜਿੱਤੇ ਜਿਤਾਏ। ਸੋ ਇਹ ਗੋਆ ਦੀ ਜਿਹੜੀ ਰਾਜਨੀਤੀ ਹੈ, ਗੋਆ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ, ਗੋਆ ਦੇ ਵਿੱਚ ਕੀ ਹੋਇਆ ਸੀ ਕਿ ਜਿਹੜੀ ਲਾਰਜੈਸਟ ਸਿੰਗਲ ਪਾਰਟੀ ਸੀ ਉਹ ਕਾਂਗਰਸੀ ਸੀਗੀ।
ਪਰ ਭਾਜਪਾ ਨੇ ਦੂਜੇ ਦਲਾਂ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਮਤਾ ਪਹਿਲਾਂ ਪਾਸ ਕਰ ਦਿੱਤਾ। ਮਤਲਬ ਕਿ ਰਾਜਪਾਲ ਕੋਲੇ ਪਹਿਲਾਂ ਪਹੁੰਚ ਕਰ ਲਈ। ਤੁਹਾਨੂੰ ਪਤਾ ਰਾਜਪਾਲ ਵੀ ਇਹਨਾਂ ਦੇ ਆਪਦੇ, ਜੇ ਕਾਂਗਰਸ ਸੀਗੇ ਦਰਵਾਜ਼ਾ ਖੜਕਾਉਂਦੇ ਤਾਂ ਹੋ ਸਕਦਾ ਨਾ ਖੋਲ੍ਹਦੇ, ਪਰ ਕਿਉਂਕਿ ਹੁਣ ਪਾਰਟੀ ਵਾਲਿਆਂ ਨੇ ਖੜਕਾਇਆ ਸੀ, ਖੋਲ੍ਹਣਾ ਤਾਂ ਪੈਣਾ ਸੀ। ਤੇ ਚਲੋ ਉਸ ਤੋਂ ਬਾਅਦ ਫਿਰ ਕਾਂਗਰਸ ਸਿੰਗਲ ਲਾਰਜੈਸਟ ਪਾਰਟੀ ਸੀ, ਵੱਡੀ ਸੀ, ਤੇ ਭਾਜਪਾ ਨੇ ਕਿਸੇ ਹੋਰ ਨਾਲ ਮਿਲ ਕੇ ਸਰਕਾਰ ਬਣਾਈ। ਹੁਣ ਸਰਕਾਰ ਬਣਨ ਤੋਂ ਬਾਅਦ ਘੱਟੋ ਘੱਟ 18 ਵਿਧਾਇਕ ਜਿਹੜੇ ਆ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆ। ਸੋ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਦੀ। ਜੰਗਲਾਤ ਘੁਟਾਲੇ ਬਾਰੇ ਵਿਜੀਲੈਂਸ ਤੇ ਜੰਗਲਾਤ ਅਧਿਕਾਰੀਆਂ ਦੇ ਦਰਮਿਆਨ ਖਿੱਚੋਤਾਣ ਵੱਧ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਘੁਟਾਲੇ ਦੇ ਵਿੱਚ ਨਾਮਜ਼ਦ ਅਧਿਕਾਰੀਆਂ ਦੇ ਖਿਲਾਫ ਕੇਸ ਚਲਾਉਣ ਦੇ ਲਈ ਪ੍ਰਵਾਨਗੀ ਯਾਨੀ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦੇ ਮਾਮਲੇ ਤੇ ਜੰਗਲਾਤ ਵਿਭਾਗ ਦੇ ਰੁਖ ਨੇ ਮਾਮਲਾ ਪੇਚੀਦਾ ਬਣਾ ਦਿੱਤਾ ਹੈ। ਹੁਣ ਇਸ ਲੈਵਲ ਤੇ ਗੱਲ ਆ ਖੜੀ ਹੈ ਕਿ ਵਿਜੀਲੈਂਸ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਦਰਮਿਆਨ ਟਕਰਾਅ ਵਾਲੇ ਹਾਲਾਤ ਬਣਦੇ ਜਾ ਰਹੇ ਨੇ। ਮੁੱਖ ਡਾਇਰੈਕਟਰ ਵਿਜੀਲੈਂਸ ਵਰਿੰਦਰ ਕੁਮਾਰ ਵੱਲੋਂ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਗਾ ਤੇ ਵਧੀਕ ਮੁੱਖ ਸਕੱਤਰ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਰਾਜੀ ਪੀ ਸ੍ਰੀਵਾਸਤਵਾ ਤੋਂ ਇੱਕ ਤੋਂ ਵੱਧ ਵਾਰ ਪੱਤਰ ਲਿਖਿਆ ਜਾ ਚੁੱਕਿਆ ਹੈ, ਪਰ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਦੇ ਜਿਹੜੇ ਅਧਿਕਾਰੀ ਆ, ਇਹਨਾਂ ਵੱਲੋਂ ਅਖਤਿਆਰ ਕੀਤੇ ਗਏ ਰਵੱਈਏ ਤੋਂ ਸਪਸ਼ਟ ਹੈ ਕਿ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਦੇ ਖਿਲਾਫ ਦਰਜ ਕੇਸ ਜਿਹੜਾ ਉਹ ਕਮਜ਼ੋਰ ਪੈ ਜਾਵੇਗਾ। ਵਿਜੀਲੈਂਸ ਵੱਲੋਂ ਦੋਵਾਂ ਸਾਬਕਾ ਮੰਤਰੀਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਸ਼ਨ ਬਾਰੇ ਫਾਈਲ ਸੰਸਦੀ ਮਾਮਲੇ ਬਾਰੇ ਵਿਭਾਗ ਨੂੰ ਭੇਜੀ ਜਾਣੀ ਹੈ। ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋੜੀਂਦੀ ਪ੍ਰਵਾਨਗੀ ਨਾ ਦੇਣ ਦੇ ਮੁੱਦੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਉਧਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਨੇ ਜਿਸ ਵਿਅਕਤੀ ਦੀ ਸ਼ਿਕਾਇਤ ਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ, ਉਸ ਦਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅਕਸਰ ਟਕਰਾ ਰਿਹਾ ਹੈ। ਇਸ ਦੇ ਲਈ ਅਜਿਹੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਨੂੰ ਜਾਇਜ਼ ਨਹੀਂ ਕਰਾਰ ਦਿੱਤਾ ਜਾ ਸਕਦਾ। ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਪੀਸੀ ਦੀ ਧਾਰਾ 120 ਦੇ ਅਧੀਨ ਆਈਐਫਐਸ ਅਧਿਕਾਰੀ ਅਮਿਤ ਚੌਹਾਨ, ਡੀਐਫਓ ਗੁਰਮਨਪ੍ਰੀਤ ਸਿੰਘ, ਵਨਗਾਰਡ ਦਿਲਪ੍ਰੀਤ ਸਿੰਘ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ, ਸਾਧੂ ਸਿੰਘ ਧਰਮਸੋਤ ਦੇ ਓਐਸਡੀ ਚਮਕੌਰ ਸਿੰਘ, ਖੰਨਾ ਵਾਸੀ ਕਮਲਜੀਤ ਸਿੰਘ ਤੇ ਹੋਰ ਕਈਆਂ ਦੇ ਖਿਲਾਫ ਕੇਸ ਦਰਜ ਕੀਤਾ ਸੀ। ਵਿਜੀਲੈਂਸ ਅਧਿਕਾਰੀਆਂ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਜੰਗਲਾਤ ਵਿਭਾਗ ਦੇ 4 ਅਫਸਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਦੋਂ ਕਿ 4 ਹੋਰਨਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਹੁਣ ਦੋਸ਼ ਪੱਤਰ ਦਾਇਰ ਕਰ ਦਿੱਤਾ ਹੈ ਤੇ ਉਸ ਤੋਂ ਪਹਿਲਾਂ ਜਾਂ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ ਤੱਕ ਸੰਬੰਧਿਤ ਵਿਭਾਗ ਦੀ ਪ੍ਰਵਾਨਗੀ ਜ਼ਰੂਰੀ ਹੈ, ਜਿਹੜੀ ਕਿ ਹੁਣ ਵਿਭਾਗ ਦੇ ਨਹੀਂ ਰਿਹਾ। ਇਹਨਾਂ ਨੇ ਪੱਤਰ ਲਿਖਿਆ ਉਹਨਾਂ ਨੂੰ, ਘੱਟੋ ਘੱਟ ਇੱਕ ਤੋਂ ਵੱਧ ਵਾਰ ਜਿਹੜਾ ਪੱਤਰ ਲਿਖਿਆ ਜਾ ਚੁੱਕਿਆ ਹੈ ਰਾਜੀ ਸ੍ਰੀਵਾਸਤਵਾ ਨੂੰ ਤੇ ਵਿਜੇ ਕੁਮਾਰ ਜੰਜੂਆ, ਜਿਹੜੇ ਕਿ ਸਕੱਤਰ ਨੇ, ਮੁੱਖ ਸਕੱਤਰ ਨੇ। ਇਹ ਜਿਹੜੇ ਜੰਗਲਾਤ ਵਿਭਾਗ ਦੇ ਮੁੱਖ ਸਕੱਤਰ ਨੇ, ਤੇ ਵਧੀਕ ਮੁੱਖ ਸਕੱਤਰ ਹੈ ਰਾਜੀ ਪੀ ਸ੍ਰੀਵਾਸਤਵਾ, ਉਹ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਸਕੱਤਰ ਹੈ। ਤੇ ਇਹਨਾਂ ਨੇ ਵਿਜੀਲੈਂਸ ਦੇ ਜਿਹੜੇ ਡਾਇਰੈਕਟਰ ਹੈ ਵਰਿੰਦਰ ਕੁਮਾਰ, ਉਹਨਾਂ ਨੇ ਕਿੰਨੇ ਵਾਰੀ ਇਹਨਾਂ ਨੂੰ ਚਿੱਠੀਆਂ ਲਿਖਤੀਆਂ, ਪਰ ਉਹਨਾਂ ਵੱਲੋਂ ਕੋਈ ਜਿਹੜੀ ਹੈ ਜਵਾਬ ਹੈ ਉਹ ਨਹੀਂ ਲੱਗਿਆ ਜਾਂ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਨੇ ਕਿ ਲੋਕਾਂ ਨੂੰ ਭਾਈ ਤੁਸੀਂ ਸਾਨੂੰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦਰਜ ਕਰਾਓ ਤੇ ਅਸੀਂ ਕਾਰਵਾਈ ਕਰਾਂਗੇ, ਪਰ ਜਦੋਂ ਕਾਰਵਾਈ ਕਰਦੇ ਆ ਉਦੋਂ ਫਿਰ ਜਿਹੜੇ ਸੰਬੰਧਿਤ ਮਹਿਕਮੇ ਆ ਉਹ ਕੇਸ ਚਲਾਉਣ ਨੂੰ, ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ ਨੂੰ ਸੰਬੰਧਿਤ ਵਿਭਾਗ ਜਿਹੜੇ ਆ ਉਹ ਪ੍ਰਵਾਨਗੀ ਨਹੀਂ ਦਿੰਦੇ, ਜਿਹੜੀ ਕਿ ਜ਼ਰੂਰੀ ਬੜੀ ਹੈ ਜੇ ਤੁਸੀਂ ਮੁਕੱਦਮੇ ਨੂੰ ਕਾਰਵਾਈ ਸ਼ੁਰੂ ਕਰਾਉਣੀ ਹੈ। ਸੋ ਇਸ ਕਰਕੇ ਬੜਾ ਟਕਰਾਅ ਬਣਿਆ ਹੋਇਆ ਹੈ। ਪਿਛਲੇ ਦਿਨੀ ਇਸ ਮਸਲੇ ਤੇ ਪੰਜਾਬੀ ਰੇਡੀਓ ਯੂਐਸਏ ਤੇ ਇੱਕ ਰਿਪੋਰਟ ਵੀ ਕੀਤੀ ਗਈ ਸੀ, ਜਿਸ ਰਿਪੋਰਟ ਦੇ ਵਿੱਚ ਅਸੀਂ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਇਕੱਲੇ ਸਿਆਸਤਦਾਨਾਂ ਨੇ ਨਹੀਂ ਪੰਜਾਬ ਦਾ ਬੇੜਾ ਗਰਕ ਕੀਤਾ, ਪੰਜਾਬ ਦਾ ਭੱਠਾ ਬਿਠਾਇਆ। ਉਹਦੇ ਵਿੱਚ ਅਫਸਰਸ਼ਾਹੀ ਦਾ ਬਹੁਤ ਵੱਡਾ ਰੋਲ ਆ। ਅਫਸਰਸ਼ਾਹੀ ਨੇ ਜਿਹਦਾ ਦਾਅ ਚੱਲਿਆ ਉਹਨੇ ਦਾਅ ਚਲਾਇਆ, ਕਿਸੇ ਨੇ ਮਾਇਨੇ ਵਿਭਾਗ ਦੇ ਵਿੱਚ ਦਾਅ ਲਾ ਲਿਆ, ਕਿਸੇ ਨੇ ਪੈਸਾ ਇਕੱਠਾ ਕਰਕੇ ਬਾਹਰ ਪੀਆਰ ਲੈ ਲਈ, ਕਿਸੇ ਨੇ ਕੁਛ, ਕਿਸੇ ਨੇ ਕੁਛ। ਹੁਣ ਜਿਹੜੀ ਅੰਦਰੋਂ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਤਫਤੀਸ਼ ਦੇ ਵਿੱਚ ਅੱਧੀ ਦਰਜਨ ਅਜਿਹੇ ਆਈਐਸ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਹੈ ਜੋ ਮੁਹਾਲੀ ਜਾਂ ਚੰਡੀਗੜ੍ਹ ਦੇ ਨੇੜੇ ਤੈਨਾਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਮਹਿੰਗੇ ਤੋਹਫੇ ਅਤੇ ਸਹੂਲਤਾਂ ਲੈਂਦੇ ਆ। ਤਫਤੀਸ਼ ਦੇ ਮੁਤਾਬਕ ਜੰਗਲਾਤ ਵਿਭਾਗ ਦੇ ਵਿੱਚ ਦਰਜਾ 4 ਕਰਮਚਾਰੀਆਂ ਤੋਂ ਲੈ ਕੇ ਸਿਖਰਲੇ ਅਫਸਰਾਂ ਤੱਕ ਕਥਿਤ ਹਿੱਸਾ ਪੱਤੀ ਵੰਡ ਲਈ ਜਾਂਦੀ ਸੀ। ਇਹ ਤੱਥ ਵੀ ਸਾਹਮਣੇ ਆਏ ਨੇ ਕਿ ਅਫਸਰਾਂ ਵੱਲੋਂ ਆਪਣੇ ਨਿੱਜੀ ਘਰਾਂ ਦੀ ਉਸਾਰੀ ਵੇਲੇ ਜੰਗਲਾਤ ਵਿਭਾਗ ਦੇ ਅਫਸਰਾਂ ਤੋਂ ਲੱਕੜ ਵੀ ਲਈ ਗਈ। ਇਹ ਵੀ ਪਤਾ ਲੱਗਿਆ ਹੈ ਕਿ ਜੰਗਲਾਤ ਵਿਭਾਗ ਦੇ ਠੇਕੇਦਾਰਾਂ ਨੂੰ ਲੱਕੜ ਦੀ ਘੱਟ ਕੀਮਤ ਅਦਾ ਕੀਤੀ ਗਈ, ਜਿਸ ਕਰਕੇ ਅਫਸਰਾਂ ਨੇ ਠੇਕੇਦਾਰਾਂ ਦੀ ਭਰਪਾਈ ਦਰਖਤ
ਕਟਵਾ ਕੇ ਕਰਵਾਤੀ। ਨਵੀਂ ਗੱਲ ਸੁਣ ਲਓ, ਕੋਠੀ ਪਾਉਣੀ ਹੈ ਚੰਡੀਗੜ੍ਹ ਸ਼ਹਿਰ ਦੇ ਵਿੱਚ, ਔਰ ਕੋਠੀ ਅਫਸਰਾਂ ਦੀ ਗੱਲ ਕਰ ਰਿਹਾ ਮੈਂ। ਕੋਠੀ ਪਾਉਣੀ ਆ ਵਧੀਆ ਮਹਿੰਗੇ ਏਰੀਏ ਦੇ ਵਿੱਚ ਥਾਂ ਲੈ ਕੇ। ਉਸ ਤੋਂ ਬਾਅਦ ਜਦੋਂ ਥਾਂ ਲੈ ਲਈ, ਫਿਰ ਤੁਹਾਨੂੰ ਕੋਈ ਚਿੰਤਾ ਨਹੀਂ ਕੋਠੀ ਦੀ, ਕਿਉਂਕਿ ਜਿਹੜੀਆਂ ਇੱਟ ਲੱਗਣੀ ਹੈ ਉਹ ਵੀ ਕਿਸੇ ਨੂੰ ਵੰਗਾਰ ਪਾ ਦੇਣੀ ਹੈ, ਕਿਸੇ ਭੱਠੇ ਵਾਲੇ ਨੂੰ। ਜਿਹੜਾ ਸੀਮੈਂਟ ਆਉਣਾ ਉਹ ਵੀ ਕਿਸੇ ਨੂੰ ਇਨਕਮ ਟੈਕਸ ਵਾਲੇ ਇੰਸਪੈਕਟਰ ਤੋਂ ਫੋਨ ਕਰਾ ਦੇਣਾ। ਜਿਹੜੀ ਲੇਬਰ ਲੱਗਣੀ ਹੈ ਉਹ ਕਿਸੇ ਨੂੰ ਕਹਿ ਦੇਣਾ, ਕਿਸੇ ਮੰਤਰੀ ਸੰਤਰੀ ਨੂੰ ਜਾਂ ਕਿਸੇ ਹੋਰ ਨੂੰ, ਜਾਂ ਜਿਹੜਾ ਪਿਛਲੇ ਕਈ ਸਾਲਾਂ ਤੋਂ ਬਦਲੀਆਂ ਕਰਵਾਉਣ ਦੇ ਚੱਕਰ 'ਚ ਫਿਰਦਾ ਹੈ, ਉਹਨੂੰ ਕਹਿ ਦੇਣਾ ਐਂ ਕਰ ਠੇਕੇਦਾਰ ਦਾ ਪ੍ਰਬੰਧ ਕਰ ਦੇ, ਜਿੰਨੀਆਂ ਮਰਜ਼ੀ ਬਦਲੀਆਂ ਕਰਾ ਲਈ। 5-10 ਤਾਂ ਕਰਵਾਏ ਨਹੀਂ, ਅਗਲੇ ਨੂੰ ਵੀ ਪਤਾ ਹੈ 5-10 ਬਦਲੀਆਂ ਹੈ, ਜੇ 2 ਲੱਖ ਵੀ ਬਦਲੀ ਦੇ ਦੇਈਏ ਤਾਂ 12-15 ਲੱਖ ਬਣ ਜਾਂਦਾ, ਤੇ ਚੰਗੀ ਤਕੜੀ ਕੋਠੀ ਪਾਉਣੀ ਹੋਵੇ ਤਾਂ 20-25 ਲੱਖ ਲੇਬਰ ਬਣ ਜਾਂਦੀ ਹੈ ਇੱਕ ਠੇਕੇਦਾਰ ਦੀ। ਤਾਂ ਲੇਬਰ ਦਾ ਪ੍ਰਬੰਧ ਇੱਧਰੋਂ ਹੋ ਗਿਆ, ਵੰਗਾਰਾਂ ਤੋਂ ਹੋ ਗਿਆ। ਲੱਕੜ ਕਿਸੇ ਜੰਗਲਾਤ ਵਿਭਾਗ ਦੇ ਠੇਕੇਦਾਰ ਨੂੰ ਕਹਿਤਾ, ਭਾਈ ਐਂ ਕਰੀ ਚੰਗੀ ਜੀ ਚੀਲ ਦੀ ਤੇ ਟਾਹਲੀ ਦੀਆਂ ਲੱਕੜਾਂ ਸਿੱਟ ਜੀ, ਜੋੜੀਆਂ ਲਵਾਉਣੀਆਂ ਹੈ। ਇਹ ਹੋ ਗਿਆ ਪ੍ਰਬੰਧ। ਹੁਣ ਰਹਿ ਗਿਆ ਪੱਥਰ ਜਾਂ ਸੈਂਟਰੀ ਤੇ ਜਾਂ ਇਲੈਕਟ੍ਰੀਕਲ ਦਾ ਕੰਮ। ਉਹ ਵੀ ਬਥੇਰੇ ਲੋੜਵੰਦ ਹੁੰਦੇ ਆ, ਜਿਹੜਿਆਂ ਨੂੰ ਵਿਭਾਗ ਤੱਕ ਲੋੜਾਂ ਪੈਂਦੀਆਂ ਰਹਿੰਦੀਆਂ, ਵੰਗਾਰਾਂ ਝੱਲਦੇ ਰਹਿੰਦੇ ਆ। ਸੋ ਇਹ ਸਿਸਟਮ ਬਣ ਚੁੱਕਿਆ ਉੱਥੇ। ਇੱਕ ਤਕੜੇ ਅਫਸਰ ਨੂੰ ਚੰਡੀਗੜ੍ਹ ਦੇ ਵਿੱਚ ਕੋਠੀ ਪਾਉਣੀ ਹੁਣ ਕੋਈ ਬਾਹਲਾ ਔਖਾ ਨਹੀਂ ਗਾ। ਜਿਹਦੇ ਕੋਲੇ ਥਾਂ ਉਹਦੇ ਲਈ ਤਾਂ ਜਮਾਂ ਹੀ ਸੌਖਾ ਹੀ ਕੰਮ ਆ। 10-12 ਬੰਦਿਆਂ ਨੂੰ ਫੋਨ ਹੀ ਖੜਕਾਉਣੇ ਆ। ਪਾਵਰ ਹੈ, ਕਲਮ ਚੱਲਦੀ ਹੈ। ਬਸ ਹੁਣ ਕਲਮ ਲਈ ਤਾਂ ਪਹਿਲਾਂ ਕਲਮਾਂ ਤੱਕ ਪਹੁੰਚੇ ਸੀ ਲੋਕਾਂ ਦਾ ਭਲਾ ਕਰਨ ਨੂੰ, ਪਰ ਹੁਣ ਸਾਰਾ ਕੁਛ ਹੈ ਜਿਹੜਾ ਆਪਦੇ ਘਰੇ ਹੀ, ਜੋ ਕੁਛ ਵੀ ਹੈ, ਭਾਵੇਂ ਬਾਹਰੋਂ ਕੋਈ ਕਿਸੇ ਤੁਰੀ ਜਾਂਦੀ ਟਰਾਲੀ ਦਾ ਕੁੰਡਾ ਹੀ ਡਿੱਗ ਪਿਆ, ਉਹ ਵੀ ਪੀਏ ਨੂੰ ਕਹਿਣਾ ਚੱਕ ਕੇ ਗੱਡੀ 'ਚ ਰੱਖ ਲਾ, ਆਪਣੇ ਘਰੇ ਲੈ ਜਾਵਾਂਗੇ ਤੇ ਜਾ ਕੇ ਕਬਾੜ ਵਾਲਿਆਂ ਨੂੰ ਵੇਚ ਦਿਆਂਗੇ। ਸੋ ਇਹ ਹਾਲ ਹੋਇਆ ਪਿਆ, ਰੱਜ ਨਹੀਂ ਆਉਂਦਾ ਕਈ ਬੰਦਿਆਂ ਨੂੰ। ਖੈਰ, ਖਬਰਾਂ ਬਹੁਤ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਵੇਲਾ ਹੋ ਚੱਲਿਆ ਤੁਹਾਡੇ ਤੋਂ ਵਿਦਾ ਲੈਣ ਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜ ਕਰਨਵੀਰ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।